ਜੂਨ 1984 ਦੇ ਵਿੱਚ ਅਜਿਹਾ ਕੀ ਵਾਪਰਿਆ ਕਿ ਭਾਰਤ ਨੂੰ ਫੌਜ ਜਿਹੜੀ ਕਿ ਚੜ੍ਹਾ ਕੇ ਅਕਾਲ ਤਖ਼ਤ ਤੇ ਲਿਆਉਣੀ ਪੈ ਗਈ? ਜਦੋਂ ਮਤਲਬ ਐਕਸ਼ਨ ਹੋਇਆ ਉਸ ਵੇਲੇ ਮੈਂ ਤਿਆਰ ਹੋ ਕੇ ਫਿੱਟ ਫਾਰ ਹੋ ਕੇ ਬੈਠ ਗਿਆ 4 ਵਜੇ ਉੱਠ ਕੇ ਤੇ 4:40 ਦੇ ਉੱਤੇ ਅਟੈਕ ਸ਼ੁਰੂ ਹੋ ਗਿਆ। ਤਿੰਨ ਦਿਨ ਤੱਕ ਅੰਦਰ ਹੀ ਰਹੇ, ਬਿਜਲੀ ਪਾਣੀ ਬੰਦ ਤੇ ਅਸੀਂ ਬੱਚਾ ਕੋਈ ਹੈ ਨਹੀਂ ਸੀ, ਮੀਆਂ ਬੀਬੀ ਹੈ ਸੀ, ਬਸ ਪਾਣੀ ਪੀ ਲੈਂਦੇ ਸੀ, ਹੋਰ ਕੁਝ ਬਾਹਰ ਅੰਦਰ ਦੇ ਕੋਲ ਬੰਦ ਸੀ, ਗੋਲਾਬਾਰੀ ਚੱਲਦੀ ਨਹੀਂ ਸੀ। ਉਸ ਭੀੜ ਦੇ ਦੌਰਾਨ ਜਦੋਂ ਅਸੀਂ ਕੋਠੇ ਤੇ ਚੜ੍ਹ ਕੇ ਵੇਖਦੇ ਰਹੇ ਹਾਂ ਕਿ ਦਰਬਾਰ ਸਾਹਿਬ ਦੇ ਵਿੱਚ ਜਿਵੇਂ ਗੋਲਾ ਵਰਿਆ ਜੇ ਜੋ ਜਿੰਨਾ ਮਤਲਬ ਇੱਥੇ ਅਕਾਲ ਤਖ਼ਤ ਦੇ ਉੱਤੇ ਗੋਲੇ ਤੋਪਦੇ ਚੱਲੇ ਨੇ ਉਹ ਸਾਰੇ ਅਸੀਂ ਦੇਖਦੇ ਰਹੇ ਹਾਂ ਉੱਪਰ ਦੀ। ਤੇ ਫਿਰ ਉਸ ਤੋਂ ਬਾਅਦ ਬਿਨਾਂ ਵਜ੍ਹਾ ਬਿਨਾਂ ਕਿਸੇ ਕਾਰਨ ਫੌਜ ਨੇ ਦਫ਼ਤਰ ਨੂੰ ਅੱਗ ਲਾ ਦਿੱਤੀ ਗਈ। ਉਹ ਅਸੀਂ ਸੜਦੇ ਵਲਦੇ ਦੇਖਿਆ। ਸਰਾਂ ਸੀ, ਸਰਾਂ ਦੇ ਵਿੱਚ ਰਜਾਈਆਂ ਤਲੀਆਂ ਸੜਦੀਆਂ 5-6 ਦਿਨ ਤੱਕ ਧੂੰਆਂ ਨਿਕਲਦਾ ਸੀ, ਦੇਖਦੇ ਰਹੇ ਕਿਸ ਤਰ੍ਹਾਂ ਸੜਿਆ। ਕਿ ਅਸੀਂ ਇਹ ਵੀ ਕਿਤਾਬਾਂ ਦੇ ਵਿੱਚ ਪੜ੍ਹਦੇ ਹਾਂ ਕਿ ਬੱਬਰਾਂ ਦੀ ਤੇ ਭਿੰਡਰਾਂ ਵਾਲਿਆਂ ਦੀ ਨਹੀਂ ਸੀ ਬਣਦੀ ਆਪਸ ਦੇ ਵਿੱਚ। ਅਟੈਕ ਵੇਲੇ ਜਿਵੇਂ ਗੁਰੂ ਰਾਮਦਾਸ ਸਰਾਂ ਸੀ ਜਿਹੜੀ ਉਸ ਨੂੰ ਵੀ ਢਹਿ ਕਰ ਦਿੱਤਾ ਗਿਆ ਸੀਗਾ। ਗੁਰੂ ਰਾਮਦਾਸ ਸਰਾਂ ਦੇ ਵਿੱਚ ਕਾਫੀ ਜਿਹੜੀ ਸੰਗਤ ਰੁਕੀ ਹੋਈ ਸੀ ਉਸ ਨੂੰ ਇਹ ਬਕਾਇਦਾ ਤੌਰ ਤੇ ਜਿੰਨੇ ਫੌਜ ਦੇ ਖੜੇ ਹੁੰਦੇ ਸੀ ਬੰਦੇ ਉਹਨਾਂ ਨੂੰ ਕਹਿੰਦੇ 10 ਬੰਦੇ ਮਾਰੋ, ਗੋਲੀਆਂ ਨੂੰ ਮਾਰੇ ਗਏ ਨੇ, ਜਾਣ ਬੁੱਝ ਕੇ ਬੇਕਸੂਰੇ ਬੰਦੇ ਮਾਰੇ ਗਏ। ਉਹਨਾਂ ਕੋਲ ਨਿਹੱਥੇ ਸੀਗੇ, ਕੀ ਸੀ ਉਹਨਾਂ ਕੋਲੇ? ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਪੰਜਾਬ ਸੰਘਰਸ਼ ਦੇ ਰਾਹ 'ਤੇ ਆ ਤਾਂ ਪੰਜਾਬ ਦੀ ਗਾਥਾ ਗੀ ਜਿਹੜੀ ਬੜੀ ਲੰਬੀ ਆ। ਜਦੋਂ ਸਿੱਖ ਇਤਿਹਾਸ ਦੇ ਵਰਕਿਆਂ ਨੂੰ ਫਰੋਲਿਆ ਜਾਂਦਾ ਤਾਂ ਬੜਾ ਕੁਛ ਆ ਜਿਹੜਾ ਕਿ ਸਿੱਖ ਇਤਿਹਾਸ ਦੇ ਵਿੱਚ ਸਾਹਮਣੇ ਆਉਂਦਾ। ਤਾਂ ਜੇਕਰ ਅਸੀਂ ਗੱਲ ਕਰੀਏ ਬੇਸ਼ੱਕ ਉਹ ਅਬਦਾਲੀ ਆਇਆ ਹੋਵੇ, ਬੇਸ਼ੱਕ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਹੋਣ, ਤਾਂ ਸਿੱਖਾਂ ਨੇ ਹਮੇਸ਼ਾ ਹੀ ਮੌਤ ਨੂੰ ਟਿੱਚ ਜਾਣਿਆ। ਤਾਂ ਸਾਡੇ ਨਾਲ ਅੱਜ ਭਾਈ ਮਹਿਤਾਬ ਸਿੰਘ ਜੀ ਮੌਜੂਦ ਨੇ। ਜੂਨ 1984 ਦੇ ਵਿੱਚ ਜੋ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਵਾਪਰਿਆ, ਜੋ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਪਰ ਵਾਪਰਿਆ, ਜੋ ਹੱਡੀ ਹੰਡਾਇਆ ਤੇ ਅੱਖੀਂ ਦੇਖਿਆ ਵਰਤਾਂਤ ਆ, ਅਸੀਂ ਭਾਈ ਮਹਿਤਾਬ ਸਿੰਘ ਜੀ ਹੋਰਾਂ ਤੋਂ ਜਾਣਕਾਰੀ ਜਿਹੜੀ ਉਹ ਸਾਂਝੀ ਕਰਾਂਗੇ ਤੁਹਾਡੇ ਨਾਲ। ਜਿਹੜਾ ਕਿ ਅੱਜ ਇੱਕ ਵਿਸ਼ੇਸ਼ ਤੇ ਖਾਸ ਇੰਟਰਵਿਊ ਆ, ਸ਼ਾਇਦ ਪਹਿਲੀ ਵਾਰ ਭਾਈ ਮਹਿਤਾਬ ਸਿੰਘ ਹੋਰਾਂ ਦੇ ਨਾਲ ਅਸੀਂ ਵਿਚਾਰ ਚਰਚਾ ਜਿਹੜੀ ਕਿ ਉਹ ਇੰਡੋਜ਼ ਟੀਵੀ 'ਤੇ ਕਰ ਰਹੇ ਹੋਈਏ। ਤਾਂ ਸੋ ਅਸੀਂ ਪਹਿਲਾਂ ਸਵਾਗਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੂਨ 1984 ਬਾਰੇ ਆਪਾਂ ਗੱਲਬਾਤ ਕਰ ਰਹੇ ਸੀ। ਜਿਵੇਂ ਮੈਂ ਸ਼ੁਰੂਆਤੀ ਦੇ ਵਿੱਚ ਕਹਿਤਾ ਕਿ ਪੰਜਾਬ ਆ ਜਿਹੜਾ ਉਹ ਸੰਘਰਸ਼ ਦੇ ਰਾਹ 'ਤੇ ਆ ਤੇ ਪੰਜਾਬ ਨੇ ਮੌਤ ਨੂੰ ਟਿੱਚ ਜਾਣਿਆ, ਪੰਜਾਬ ਦੇ ਜੰਮੇ ਜਾਇਆ ਨੇ। ਠੀਕ ਹੈ ਜੀ। ਜੂਨ 1984 ਦੇ ਵਿੱਚ ਅਜਿਹਾ ਕੀ ਵਾਪਰਿਆ ਕਿ ਭਾਰਤ ਨੂੰ ਫੌਜ ਜਿਹੜੀ ਕਿ ਚੜ੍ਹਾ ਕੇ ਅਕਾਲ ਤਖ਼ਤ ਤੇ ਲਿਆਉਣੀ ਪੈ ਗਈ? ਇਹਦੇ 'ਚ ਹੈ ਜੀ ਬੇਇਨਸਾਫੀਆਂ ਸ਼ੁਰੂ ਤੋਂ ਹੀ ਹੁੰਦੀਆਂ ਆਈਆਂ, ਅਬਦਾਲੀ ਤੋਂ ਲੈ ਕੇ ਪਹਿਲੇ ਸਮੇਂ ਤੋਂ ਲੈ ਕੇ ਬੇਇਨਸਾਫੀਆਂ ਹੁੰਦੀਆਂ ਆਈਆਂ। ਇਸ ਤੋਂ 84 ਵੇਲੇ ਜੋ ਧੱਕੇਸ਼ਾਹੀ ਹੋਈ ਹੈ ਬਿਨਾਂ ਪੁੱਛੇ, ਬਿਨਾਂ ਦੱਸੇ, ਬਿਨਾਂ ਵਾਰਨ ਕੀਤਿਆਂ, ਇਹ ਜੋ ਉਹ ਦਿਨ ਸੀਗਾ ਉਹ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਨ ਸੀ ਜੀ, ਜਿਸ ਕਰਕੇ ਗੁਰਪੁਰਬ 'ਤੇ ਸੰਗਤਾਂ ਬਹੁਤ ਬੇਹੱਦ ਆਈਆਂ ਹੋਈਆਂ ਸੀ। ਐਤਵਾਰ ਦਾ ਦਿਨ ਸੀ ਤੇ 84 ਦੇ ਵਿੱਚ ਪਹਿਲਾਂ ਜਿਹੜਾ ਧਰਮ ਜਦੋਂ ਮੋਰਚਾ ਚੱਲਦਾ ਸੀ ਉਦੋਂ ਵੀ ਅਸੀਂ ਦੇਖਦੇ ਰਹੇ ਹਾਂ। ਤੇ ਮੇਰੀ ਡਿਊਟੀ ਘੰਟਾਘਰ ਕੰਪਲੈਕਸ ਦੇ ਵਿੱਚ ਸੀ, ਜੋੜੇ ਘਰ, ਸਕੂਟਰ ਸਟੈਂਡ, ਕਾਰ ਪਾਰਕ ਅਤੇ ਸਾਈਕਲ ਸਟੈਂਡ। ਉਸ ਏਰੀਏ ਵਿੱਚ ਅਸੀਂ ਮੌਜੂਦ ਰਹਿੰਦੇ ਸੀ। ਤੇ ਫਿਰ ਨਾਲ ਡਿਊਟੀ ਮੇਰੀ ਦੁੱਖ ਭੰਜਨੀ ਬੇਰ ਸੀ, ਅਮਾਨਤਾਂ ਦੇ ਜਿੱਥੇ ਅਮਾਨਤਾਂ ਹੁੰਦੀਆਂ ਉੱਥੇ ਹੀ ਦੇਖਦੇ ਹਾਂ। ਮੇਰੀ ਡਿਊਟੀ ਇਹ ਸੀ ਕਿ ਵੀ ਸਵੇਰੇ 5 ਤੋਂ ਲੈ ਕੇ 9 ਵਜੇ ਤੱਕ, 10 ਵਜੇ ਤੱਕ, ਤੇ ਦੂਸਰੀ 10 ਤੋਂ 4 ਤੇ 3 ਸ਼ਿਫਟਾਂ ਸੀ। ਜਦੋਂ ਮਤਲਬ ਐਕਸ਼ਨ ਹੋਇਆ ਉਸ ਵੇਲੇ ਮੈਂ ਤਿਆਰ ਹੋ ਕੇ ਫਿੱਟ ਫਾਰ ਹੋ ਕੇ ਬੈਠ ਗਿਆ 4 ਵਜੇ ਉੱਠ ਕੇ ਤੇ 4:40 ਦੇ ਉੱਤੇ ਅਟੈਕ ਸ਼ੁਰੂ ਹੋ ਗਿਆ ਜੀ। ਮੇਰੀ ਰਿਹਾਇਸ਼ ਬਾਬੇ ਟੱਲ ਤੋਂ ਅੰਦਰ ਜਾ ਕੇ, ਬਾਬੇ ਟੱਲ ਦੇ ਕੁਆਟਰ ਸੀ ਉੱਪਰ ਚੁਬਾਰਿਆਂ 'ਚ ਸੀ। ਜਦੋਂ ਅਟੈਕ ਹੋਇਆ ਗੋਲੀ ਦੀ ਆਵਾਜ਼ ਆਈ ਤੇ ਅਸੀਂ ਅੰਦਰ ਰਹੇ। ਅੰਦਰ ਰਹਿਣ ਤੋਂ ਬਾਅਦ ਮਤਲਬ ਫਿਰ ਸਾਨੂੰ ਇੱਕਦਮ ਹੀ ਪਤਾ ਲੱਗ ਗਿਆ ਵੀ ਬਾਹਰ ਨਹੀਂ ਤੁਸੀਂ ਜਾ ਸਕਦੇ। 3 ਦਿਨ ਤੱਕ ਅੰਦਰ ਹੀ ਰਹੇ, ਬਿਜਲੀ ਪਾਣੀ ਬੰਦ ਤੇ ਅਸੀਂ ਬੱਚਾ ਕੋਈ ਹੈ ਨਹੀਂ ਸੀ, ਮੀਆਂ ਬੀਬੀ ਹੈ ਸੀ, ਬਸ ਪਾਣੀ ਪੀ ਲੈਂਦੇ ਸੀ, ਹੋਰ ਕੁਝ ਬਾਹਰ ਅੰਦਰ ਦੇ ਕੋਲ ਬੰਦ ਸੀ, ਗੋਲਾਬਾਰੀ ਚੱਲਦੀ ਨਹੀਂ ਸੀ। ਅਸੀਂ ਦੇਖਦੇ ਰਹੇ ਹਾਂ ਕਿ ਵੀ ਤੋਪਾਂ ਦੇ ਗੋਲੇ ਚੱਲਦੇ ਸੀ, ਅੱਗ ਵੱਧਦੀ ਜਾ ਰਹੀ ਸੀ ਦਰਬਾਰ ਸਾਹਿਬ ਨੂੰ ਜੀ। ਤੇ ਕੁਝ ਸਮੇਂ ਤੀਸਰੇ ਦਿਨ
ਮੈਂ ਉੱਪਰ ਆਪਣੀ ਛੱਤ ਦੇ ਚੜ੍ਹਿਆ ਤੇ ਮੇਰੇ ਆਪਣਾ ਕਿਰਪਾਨ ਸੀ, ਬਨੈਣ ਸੀ, ਕੱਛਾ ਸੀ ਤੇ ਪਟਕਾ ਬੰਨਿਆ ਸੀ। ਗਰਮੀ ਸੀ, ਜੂਨ ਦਾ ਮਹੀਨਾ ਸੀ ਤੇ ਇਸ ਤਰ੍ਹਾਂ ਹੱਥ ਕਰਕੇ ਮੈਂ ਉੱਪਰ ਸ਼ੈੱਡ ਦੇ ਖੜਾ। ਉੱਪਰ ਲੋਹੇ ਦਾ ਸ਼ੈੱਡ ਸੀ। ਇੱਕਦਮ ਮੇਰੇ ਪੈਰ ਨਜ਼ਰ ਆਏ ਨੇ ਇੱਧਰ ਕਿਤੇ ਫੌਜ ਦੇ ਬੰਦਿਆਂ ਨੂੰ। ਉਹਨਾਂ ਬਰਸਟ ਮਾਰਿਆ ਤੇ ਖੜਾਕ ਹੋਇਆ ਤੇ ਮੈਂ ਐਡਰ ਦੇ ਕੰਧ ਨਾਲ ਲੱਗ ਗਿਆ ਤੇ ਉੱਥੋਂ ਸ਼ਰਲੇ ਨਿਕਲ ਕੇ ਮੇਰੇ ਇੱਥੇ ਵੱਜੇ, ਮੱਥੇ 'ਚ ਵੱਜੇ, ਇਹਦੇ ਸਾਈਡ ਹੱਥ ਜ਼ਖਮੀ ਹੋਇਆ ਤੇ ਮੈਂ ਸਾਈਡ ਤੇ ਬੈਠਾ। ਫਿਰ ਬੜੀ ਗੋਲੀ ਵਰੀ। ਕੁਝ ਸ਼ਾਂਤਮਈ ਤੋਂ ਬਾਅਦ ਫਿਰ ਮੈਂ ਥੱਲੇ ਆ ਗਿਆ। ਥੱਲੇ ਆ ਕੇ ਵੇਖਿਆ ਤੇ ਘਰ ਵਾਲੀ ਮੇਰੀ ਘਬਰਾ ਗਈ ਤੇ ਉਹ ਕਹਿੰਦੀ ਮੈਂ ਕੋਈ ਨਹੀਂ, ਕੁਛ ਨਹੀਂ ਕਹੋ, ਮਾਰ ਸੱਚੇ ਪਾਤਸ਼ਾਹ ਹੁਕਮ ਮੰਨੋ। ਮੈਂ ਆ ਫਿਰ ਉਦੋਂ ਹਲਦੀ ਤੇ ਤੇਲ ਲਾ ਕੇ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਇੱਥੇ ਉਹਨੂੰ ਕਿਹਾ ਵੀ ਦਰਦ ਦੇ ਨਾਲ ਨਾ ਸ਼ਰਲੇ ਕੱਢ ਦੇ। ਉਹਨੇ ਵੀ ਹਿੰਮਤ ਕਰਕੇ ਮੈਂ ਆਪ ਦੇ ਕੇ ਆਪੇ ਕੱਢ ਕਰੇ। ਅਜੇ ਤੱਕ ਵੀ ਇੱਥੇ ਮੇਰੇ ਛੱਲਾ ਹੈਗਾ ਤੇ ਇਸ ਤਰ੍ਹਾਂ ਦੇ ਮਤਲਬ ਨਿਕਲਿਆ। ਫਿਰ ਉਸ ਤੋਂ ਬਾਅਦ ਕਹਿਣ ਲੱਗੇ ਵੀ ਕਰਫਿਊ ਖੁੱਲ੍ਹ ਗਿਆ, ਜਾ ਸਕਦੇ ਹੋ ਤੁਸੀਂ। ਅਸੀਂ ਭਰੇ ਭਗੋਨੇ ਘਰ ਨੂੰ ਚੱਪਲਾਂ ਪਾਈਆਂ, ਕੁੜਤੇ ਪਜਾਮੇ ਦੇ ਵਿੱਚ ਮੈਂ ਤੇ ਮੇਰੀ ਮਿਸਿਜ ਅਸੀਂ ਰਾਮਸਰ ਚਲੇ ਗਏ ਕਿਉਂਕਿ ਰਾਮਸਰ ਖੁੱਲ੍ਹਾ ਏਰੀਆ ਸੀ, ਸ਼ਹੀਦਾਂ ਦੇ ਨਾਲ ਸੀਗਾ। ਉੱਥੇ ਫਿਰ ਅਸੀਂ ਕਾਫੀ ਦਿਨ ਰਹੇ। ਕੁਛ ਮਾੜਾ ਮੋਟਾ ਸ਼ਹੀਦਾਂ ਦੇ ਗੁਰਦੁਆਰੇ ਤੋਂ ਕੋਈ ਲੰਗਰ ਪਾਣੀ ਜਾਂ ਕੋਈ ਸੰਗਤਾਂ ਦੇ ਜਾਂਦੀਆਂ ਸੀ ਆ ਕੇ, ਉਹ ਛਕਦੇ ਰਹੇ। 18 ਦਿਨਾਂ ਬਾਅਦ ਫਿਰ ਦਫ਼ਤਰ ਸਾਡਾ ਖੁੱਲ੍ਹਿਆ ਗੁਰੂ ਰਾਮਦਾਸ ਹਸਪਤਾਲ ਦੇ ਵਿੱਚ। ਫਿਰ ਪਤਾ ਵੀ ਜਿਹੜੇ ਮੁਲਾਜ਼ਮ ਜਿਉਂਦੇ ਨੇ ਉਹ ਆ ਕੇ ਇੱਥੇ ਸਾਨੂੰ ਇਤਲਾਹ ਦੇਣ। ਜਿਵੇਂ ਅੱਜ ਕੱਲ੍ਹ ਦੇ ਉਹਦਾ ਮੋਬਾਈਲ ਵਗੈਰਾ ਇਹ ਸਿਸਟਮ ਨਹੀਂ ਸੀ ਜ਼ਿਆਦਾ ਹੈਗਾ ਤੇ ਟਾਵੇਂ ਸੀ ਜਿਹੜੇ ਮਤਲਬ ਦਫ਼ਤਰੀ ਤੌਰ ਤੇ। ਜਿਵੇਂ ਕਿਸੇ ਨੂੰ ਪਤਾ ਲੱਗਿਆ ਫਿਰ ਅਸੀਂ ਸਾਰਿਆਂ ਨੇ ਜਾ ਕੇ ਗੁਰੂ ਰਾਮਦਾਸ ਹਸਪਤਾਲ ਦੇ ਵਿੱਚ ਆਪਣੇ ਆਪ ਇੱਕ ਦੂਜੇ ਨੂੰ ਦਿਖਾਇਆ, ਦੱਸਿਆ ਵੀ ਮੈਂ ਹੈਗਾ ਫਲਾਣੀ ਥਾਂ ਦੇ ਬਣੇ, ਇਸ ਤਰ੍ਹਾਂ ਇਕੱਠ ਹੋਇਆ। ਫਿਰ ਉੱਥੇ ਸਾਡੀ ਹਾਜ਼ਰੀ ਵੀ ਲੱਗਦੀ ਰਹੀ। ਉਸ ਤੋਂ ਬਾਅਦ ਸਾਨੂੰ ਮਤਲਬ ਦਫ਼ਤਰ ਨੇ ਅਟੈਂਡ ਵੀ ਕਰਦੇ ਰਹੇ। ਉਸ ਪੀੜ ਦੇ ਦੌਰਾਨ ਜਦੋਂ ਅਸੀਂ ਕੋਠੇ 'ਤੇ ਚੜ੍ਹ ਕੇ ਵੇਖਦੇ ਰਹੇ ਹਾਂ ਕਿ ਦਰਬਾਰ ਸਾਹਿਬ ਦੇ ਵਿੱਚ ਜਿਵੇਂ ਗੋਲਾ ਵਰਿਆ, ਜਿੰਨਾ ਮਤਲਬ ਇੱਥੇ ਅਕਾਲ ਤਖ਼ਤ ਦੇ ਉੱਤੇ ਗੋਲੇ ਤੋਪਦੇ ਚੱਲੇ ਨੇ, ਉਹ ਸਾਰੇ ਅੱਖੀਂ ਅਸੀਂ ਦੇਖਦੇ ਰਹੇ ਹਾਂ ਉੱਪਰ ਦੀ। ਤੇ ਫਿਰ ਉਸ ਤੋਂ ਬਾਅਦ ਬਿਨਾਂ ਵਜ੍ਹਾ ਬਿਨਾਂ ਕਿਸੇ ਕਾਰਨ ਫੌਜ ਨੇ ਦਫ਼ਤਰ ਨੂੰ ਅੱਗ ਲਾ ਦਿੱਤੀ ਗਈ। ਉਹ ਅਸੀਂ ਸੜਦੇ ਵਲਦੇ ਦੇਖਿਆ। ਸਰਾਂ ਸੀ, ਸਰਾਂ ਦੇ ਵਿੱਚ ਰਜਾਈਆਂ ਤਲਈਆਂ ਸੜਦੀਆਂ। 5-6 ਦਿਨ ਤੱਕ ਧੂੰਆਂ ਨਿਕਲਦਾ ਸੀ, ਦੇਖਦੇ ਰਹੇ ਹਾਂ ਇਸ ਤਰ੍ਹਾਂ ਸੜਿਆ। ਠੀਕ ਹੈ, ਇੰਨੀ ਜ਼ਿਆਦਤੀ ਦੇ ਨਾਲ ਫੌਜ ਨੇ ਬੇਦਰਦੀ ਦੇ ਨਾਲ ਮਤਲਬ ਕੰਮ ਕੀਤਾ ਕਿ ਜਿਵੇਂ ਇੱਕ ਵਿਦੇਸ਼ੀ ਦੁਸ਼ਮਣਾਂ ਦੇ ਨਾਲ ਕਿਸੇ ਹੋਰ ਮੁਲਕ ਦੇ ਨਾਲ ਸਾਡਾ ਲੜਾਈ ਦਾ ਹੋਵੇ। ਠੀਕ ਹੈ ਜੀ। ਜੇ ਗੱਲ ਕਰੀ ਜਾਵੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸੀ ਜਿਹੜੇ ਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਹੋ ਰਹੇ ਸੀ, ਉਹਨਾਂ ਦੀ ਆਪਸ ਦੇ ਵਿੱਚ ਕਿੰਨੀ ਕੁ ਜਿਹੜੀ ਕਿ ਬਣਦੀ ਸੀ? ਕਿਉਂਕਿ ਤੁਸੀਂ ਨੇੜੇ ਤੋਂ ਬਿਲਕੁਲ ਨੇੜੇ ਸੀ, ਅਸੀਂ ਦੇਖਦੇ ਰਹੇ ਹਾਂ। ਸੰਤ ਜੀ ਕੋਲੇ ਵੀ ਤੇਜਾ ਸਮੁੰਦਰੀ ਹਾਲ ਆਉਂਦੇ ਸੀ ਤੇ ਸੰਤ ਜੀ ਉਦੋਂ ਨਾਨਕ ਨਿਵਾਸ 'ਚ ਰਹਿੰਦੇ ਸੀ, ਦੋਨਾਂ ਕੋਲੇ ਜਾਂਦੇ ਰਹੇ। ਮੁਲਾਜ਼ਮ ਸੀ ਅਸੀਂ, ਡਿਊਟੀ ਹੁੰਦੀ ਸੀ। ਵੈਸੇ ਜਦੋਂ ਵਿਹਲਾ ਟਾਈਮ ਆਉਣਾ ਸੰਤਾਂ ਦੇ ਕੋਲੇ ਦਰਸ਼ਨ ਮੇਲੇ ਕਰਨ ਚੱਲਿਆ। ਜਦੋਂ ਮੋਰਚਾ ਚੱਲ ਰਿਹਾ ਸੀ ਉਸ ਵਕਤ ਦੋਨੇ ਸੰਤ ਇਕੱਠੇ ਹੁੰਦੇ ਸੀ ਤੇ ਬੈਠਦੇ ਹੁੰਦੇ ਸੀ ਮੰਜੀ ਸਾਹਿਬ ਦੀਵਾਨ ਹਾਲ ਦੀ ਸਟੇਜ ਦੇ ਉੱਤੇ। ਜਦੋਂ ਜਥਾ ਤੁਰਦਾ ਸੀ, ਬਹੁਤਾ ਸਮਾਂ ਦੇਖੋਗੇ ਤੁਸੀਂ ਫੋਟੋਆਂ ਪੁਰਾਣੀਆਂ ਜਿਹੜੀਆਂ ਨੇ, ਦੋਨੇ ਸੰਤ ਇਕੱਠੇ ਹੁੰਦੇ ਸੀ। ਦੋਨਾਂ ਸੰਤਾਂ ਨੇ ਵਿਦਾਇਗੀ ਦੇਣੀ, ਦੋਨਾਂ ਸੰਤ ਆਉਂਦੇ ਨੇ। ਇਹ ਬਾਅਦ ਵਿੱਚ ਫਿਰ ਵਿਚਲਿਆਂ ਬੰਦਿਆਂ ਨੇ ਆਪਸ ਵਿੱਚ ਪੈ ਕੇ ਫ੍ਰਿਕਸ਼ਨ ਜੀ ਕੋਈ ਪਾ ਦਿੱਤੀ ਹੋਣੀ ਹੈ। ਇਹ ਉਦੋਂ ਬਾਅਦ ਦੀ ਕਿਤੇ ਮਾੜੀ ਮੋਟੀ ਅਸੀਂ ਨਹੀਂ ਵੇਖਿਆ ਵੀ ਸੰਤ ਜੀ ਲੜੇ ਨੇ ਜਾਂ ਆਪਸ ਵਿੱਚ ਇਹਨਾਂ ਦੀ ਤਕਰਾਰਬਾਜ਼ੀ ਹੋਈ ਹੈ ਜਾਂ ਸੰਤਾਂ ਦੇ ਕੋਲੋਂ, ਭਿੰਡਰਾਂ ਵਾਲਿਆਂ ਕੋਲੋਂ ਲੌਂਗੋਵਾਲ ਦੇ ਪ੍ਰਤੀ ਕੋਈ ਮਾੜੀ ਸ਼ਬਦਾਵਲੀ ਅਸੀਂ ਨਹੀਂ ਸੁਣੀ ਤੇ ਨਾ ਅਸੀਂ ਸੁਣੀ ਆ ਸੰਤ ਲੌਂਗੋਵਾਲ ਜੀ ਕੋਲੋਂ ਸੰਤਾਂ ਦੇ ਬਾਰੇ ਕੋਈ ਅਸੀਂ ਮਾੜੀ ਸ਼ਬਦਾਵਲੀ। ਇਹ ਵੀ ਦੱਸਿਆ ਜਾ ਰਿਹਾ ਕਿ ਜਦੋਂ ਕਿਤਾਬਾਂ ਪੜ੍ਹਦੇ ਹਾਂ, ਇਤਿਹਾਸ ਪੜ੍ਹਦੇ ਹਾਂ, ਕਿਉਂਕਿ ਤੁਹਾਡੇ ਨਾਲ ਅੱਜ ਅਚਾਨਕ ਹੀ ਇੱਕ ਮੁਲਾਕਾਤ ਹੋਈ ਆ ਕਿ ਤੁਸੀਂ ਦੱਸਿਆ ਕਿ ਅਸੀਂ ਉਸ ਵਕਤ ਇੱਥੇ ਮੌਜੂਦ ਸਾਂ। ਹਾਂਜੀ। ਕਿ ਅਸੀਂ ਇਹ ਵੀ ਕਿਤਾਬਾਂ ਦੇ ਵਿੱਚ ਪੜ੍ਹਦੇ ਹਾਂ ਕਿ ਬੱਬਰਾਂ ਦੀ ਤੇ ਭਿੰਡਰਾਂ ਵਾਲਿਆਂ ਦੀ ਨਹੀਂ ਸੀ ਬਣਦੀ ਆਪਸ ਦੇ ਵਿੱਚ। ਪਹਿਲਾਂ ਬਣਦੀ ਸੀ, ਸਾਰਾ ਕੁਝ ਹੀ ਬਣਦਾ ਸੀ, ਇਕੱਠੇ ਹੀ ਰਹਿੰਦੇ ਸੀ ਤੇ ਆਪਸ ਵਿੱਚ ਕੁਝ ਇਹਨਾਂ ਦਾ ਹੁਣ ਉਦੋਂ ਅਸੀਂ ਮੋਰਚਿਆਂ ਵਿੱਚ ਨਹੀਂ ਸੀ ਜਾ ਸਕਦੇ ਜਾਂ ਦੱਸ ਸਕਦੇ, ਪਰ ਬੱਬਰਾਂ ਦਾ ਇੱਧਰ ਬਾਬੇ ਟਾਲੂਆ ਤੇ ਮੋਰਚਾ ਸੀ ਤੇ ਇਹਨਾਂ ਦਾ ਸੰਤਾਂ ਦਾ ਅਕਾਲ ਤਖ਼ਤ ਸੀਗਾ, ਇੱਧਰ ਟੈਂਕੀ ਤੇ ਵੀ ਸੀ। ਇਹਨਾਂ ਦਾ ਕੁਝ ਜੇ ਕੁਝ ਹੋਈ ਵੀ ਹੈ ਤੇ ਆਪਸ ਵਿੱਚ ਜਿਵੇਂ ਮਤਲਬ ਕੋਈ ਅਸਲਾ ਲੈਣ ਦੇਣ ਤੋਂ, ਕੋਈ ਮੰਗਣ ਤੋਂ ਕੋਈ ਗੱਲ ਆਪਸ ਵਿੱਚ ਤਕਰਾਰਬਾਜ਼ੀ ਹੋਈ ਹੋਵੇ, ਪਰ ਸਾਡੀ ਨਹੀਂ ਸੀ ਉਸ ਪੀੜ ਦੇ ਵਿੱਚ ਇਹ ਪਤਾ ਲੱਗਿਆ ਵੀ ਇਹਨਾਂ ਦੀ ਆਪਸ ਵਿੱਚ ਨਹੀਂ ਬਣਦੀ ਜਾਂ ਇੱਕ ਦੂਸਰੇ ਦੀ ਦੂਸ਼ਣਬਾਜ਼ੀ ਕੀਤੀ ਆ। ਮਤਲਬ ਬਾਹਰ ਕਿਸੇ ਨੂੰ ਵੀ ਨਹੀਂ ਸੀ ਪਤਾ, ਬਾਹਰ ਇਹੋ ਸੀ ਵੀ ਸਾਰੇ ਇੱਕ ਨੇ ਬਿਲਕੁਲ ਹੁੰਦੇ ਹੈ ਵੀ ਇੱਕ ਸੀਗੇ, ਲੜਾਈ ਇਕੱਠੇ ਲੜਦੇ ਰਹੇ ਨੇ। ਜਦੋਂ ਕੁਛ ਜਥੇਬੰਦੀਆਂ ਦੀ ਆਪਸ ਵਿੱਚ ਹੀ ਕਹਿ ਸਕਦੇ ਹਾਂ ਆਪਾਂ ਜੇ ਕੋਈ ਅੰਦਰੂਨੀ ਤੌਰ ਤੇ ਕੋਈ ਫ੍ਰਿਕਸ਼ਨ ਹੋ ਗਈ ਹੋਵੇ, ਕਿਉਂਕਿ ਅਸੀਂ ਬਤੌਰ ਮੁਲਾਜ਼ਮ ਇੰਨਾ ਨੇੜਤਾ ਨਹੀਂ ਸੀ ਨਾ ਉੱਪਰ ਜਾ ਸਕਦੇ, ਇਹਨਾਂ ਦੇ ਵਿੱਚ ਵਿਚਰਦੇ ਹਾਂ। ਅਸੀਂ ਦਰਸ਼ਨ ਮੇਲੇ ਕਰਨ, ਪਰਿਕਰਮਾ ਸੰਤ ਜੀ ਆਉਂਦੇ ਸੀ, ਫਤਿਹ ਬੁਲਾਦ ਦੇ ਵਿੱਚ ਬੈਠੇ ਰਹਿਣਾ ਤੇ ਆਮ ਸਾਰੇ ਤਕਰੀਬਨ ਸਿੰਘ ਜਾਣਦੇ ਹੁੰਦੇ ਸੀ ਕਿ ਮੁਲਾਜ਼ਮਾਂ ਨੂੰ ਸਾਰੇ ਜਾਣਦੇ ਹੁੰਦੇ ਸੀ। ਸੰਤਾਂ ਦਾ ਸੁਭਾਅ ਕਿਹੋ ਜਿਹਾ ਸੀ? ਸੰਤਾਂ ਦਾ ਬਹੁਤ ਵਧੀਆ ਸੀ, ਨੇਕ ਸੁਭਾਅ ਸੀ,
ਜਦੋਂ ਕੋਈ ਆਉਂਦਾ ਸੀ ਬੜੇ ਪਿਆਰ ਨਾਲ ਮਿਲਦੇ ਸੀ। ਕਿਹੜੇ ਸੰਤਾਂ ਦੀ ਗੱਲ ਕਰਦੇ ਸੀ? ਸੰਤ ਜਰਨੈਲ ਸਿੰਘ ਸੰਤ ਪਿੰਡਰਾਂ। ਜਰਨੈਲ ਸਿੰਘ। ਬਹੁਤ ਵਾਰੀ ਅਸੀਂ ਮਿਲਦੇ ਰਹੇ ਹਾਂ, ਦਫ਼ਤਰੋਂ ਛੁੱਟੀ ਹੋਣੀ ਆ, ਸਮਾਂ ਮਿਲਣਾ, ਉੱਪਰ ਜਾ ਕੇ ਸੰਤਾਂ ਦੀ ਸੰਗਤ ਵੀ ਕਰਦੇ ਰਹੇ ਹਾਂ। ਕਦੀ ਵੀ ਉਹਨਾਂ ਨੇ ਕਿਸੇ ਦੇ ਖਿਲਾਫ ਮੰਦਾ ਚੰਗਾ ਲਫ਼ਜ਼ ਨਹੀਂ ਸੀ ਬੋਲਦੇ ਹੁੰਦੇ, ਠੀਕ ਤਰੀਕੇ ਨਾਲ ਸੁਝਾਉਂਦੇ ਹੁੰਦੇ ਸੀ। ਕੋਈ ਕੇਸ ਆ ਜਾਂਦਾ ਸੀ ਲੈਣ ਦੇਣ, ਹੋਰ ਕਈਆਂ ਕੁੜੀਆਂ ਦੀਆਂ ਸ਼ਾਦੀਆਂ ਬਾਰੇ ਜਾਂ ਹੋਰ ਕੋਈ ਦਾਜ ਦੂਜ ਬਾਰੇ, ਜਾਂ ਕਈਆਂ ਨੇ ਕਹਿਣਾ ਬਾਬਾ ਜੀ ਉੱਥੇ ਫਲਾਣੀ ਜਗ੍ਹਾ ਤੇ ਉੱਥੇ ਸਿੰਘਾਂ ਨੇ ਆਹ ਕੀਤਾ, ਕੋਈ ਨਹੀਂ, ਕਹਿੰਦੇ ਸਮਝਾਵਾਂਗੇ। ਆਪਣੇ ਸਿੰਘਾਂ ਨੂੰ ਬਕਾਇਦਾ ਤਾੜਦੇ ਸੀ। ਇੱਥੋਂ ਤੱਕ ਵੀ ਜੇ ਕੋਈ ਗਲਤੀ ਹੁੰਦੀ ਸੀ ਤਾਂ ਉਹਨੂੰ ਖੁੰਡੇ ਵੀ ਫੇਰਦੇ ਸੀ। ਸਖਤਾਈ ਸੀ ਪੂਰੀ ਉਹਨਾਂ ਦੀ ਆਪਣੇ ਜਥੇਬੰਦੀ ਦੇ ਉੱਤੇ, ਤੇ ਕਿਸੇ ਦੇ ਪ੍ਰਤੀ ਕੋਈ ਐਸੀ ਨਹੀਂ ਸੀ ਮਤਲਬ ਸ਼ਬਦਾਵਲੀ ਵਰਤਦੇ ਕਿ ਕਿਸੇ ਲੀਡਰਾਂ ਦੇ ਖਿਲਾਫ ਬੋਲੀ ਜਾਣਾ, ਐਸੀ ਨਹੀਂ ਸੁਣਦੀ। ਬੜੀ ਸੋਹਣੀ ਮਤਲਬ ਜਿਵੇਂ ਸਾਹਿਤ ਉਹਦੇ ਇਤਿਹਾਸਕ ਤੌਰ ਤੇ ਨਹੀਂ, ਜਿਸ ਤਰ੍ਹਾਂ ਕਿ ਵਿਆਖਿਆਕਾਰ ਬੰਦਾ ਕਥਾਵਾਚਕ ਹੈ, ਉਸ ਤਰ੍ਹਾਂ ਦੇ ਲਫ਼ਜ਼ ਸੋਹਣੇ ਸਿੰਘ ਵਰਤਦੇ ਹੁੰਦੇ ਸੀ ਬਾਬਾ ਜੀ। ਜਦੋਂ ਮੋਰਚਾਬੰਦੀ ਹੁੰਦੀ ਆ, ਉਸ ਤੋਂ ਬਾਅਦ ਕਾਫੀ ਲੰਮਾ ਸਮਾਂ ਜਿਹੜਾ ਕਿ ਸੰਘਰਸ਼ ਵੀ ਚੱਲਦਾ, ਸਿੱਖ ਕੌਮ ਨੇ ਕਾਫੀ ਸੰਤਾਪ ਭੋਗਿਆ। ਉਸ ਤੋਂ ਬਾਅਦ ਵੀ ਇੱਕ ਵਾਰ ਬਲੈਕ ਥੰਡਰ ਹੁੰਦਾ ਗਾ, ਫਿਰ ਅਕਾਲ ਤਖਤ ਸਾਹਿਬ ਦੇ ਉੱਪਰ ਮੋਰਚਾ ਲੱਗ ਜਾਂਦਾ। ਜਸਵੀਰ ਸਿੰਘ ਰੋਡੇ ਹੋਰੀ ਜਦੋਂ ਆ ਕੇ ਇੱਥੇ ਬੈਠਦੇ ਨੇ, ਸੰਤਾਂ ਦੇ ਭਤੀਜੇ ਜਿਹੜੇ ਕਿ ਉਹ ਆ ਕੇ ਇੱਥੇ ਬੈਠਦੇ ਨੇ, ਬਲੈਕ ਥੰਡਰ ਹੁੰਦਾ। ਉਹ ਵੀ ਸੋਚੀ ਸਮਝੀ ਸਾਜ਼ਿਸ਼ ਸੀ ਜਾਂ? ਉਹ ਜੀ ਸੋਚੀ ਸਮਝੀ ਸਾਜ਼ਿਸ਼ ਸੀ। ਦੇ ਮਤਲਬ ਉਦੋਂ ਇੱਕ ਐਸੇ ਹੀ ਸੀ ਵੀ ਅਸੀਂ ਇੱਥੇ ਕਾਬਜ ਹੋ ਜਾਈਏ, ਅੰਦਰਲੇ ਕੰਪਲੈਕਸ ਦੇ ਉੱਤੇ ਅਸੀਂ ਕਾਬਜ ਹੋ ਜਾਈਏ। ਭਾਈ ਰੋਡੇ ਵੀ ਸੀ ਤੇ ਆਪਣੇ ਕੌਂਕੇ ਵਾਲਾ ਕੀ ਨਾਂ ਸੀ ਉਹਦਾ, ਗੁਰਦੇਵ ਸਿੰਘ ਜੀ, ਮੈਂ ਖੁਦ ਦੇਖਿਆ ਉਹਨਾਂ ਨੂੰ ਉੱਥੇ। ਇਹਨਾਂ ਦਾ ਪੀੜ ਜਿਹੜਾ ਸੀ ਵੀ ਅਸੀਂ ਮਤਲਬ ਇੱਥੇ ਕਾਬਜ ਹੋ ਜਾਈਏ। ਇੱਥੋਂ ਤੱਕ ਵੀ ਨੌਬਤ ਆ ਗਈ ਸੀ ਵੀ ਸ਼੍ਰੋਮਣੀ ਕਮੇਟੀ ਨੂੰ ਤੋੜ ਦਈਏ, ਅੰਤਰ ਕਮੇਟੀਆਂ ਸ਼੍ਰੋਮਣੀ ਕਮੇਟੀ ਤੋੜ ਕੇ ਬੋਰਡ ਬਣਾ ਦੇਵੇ। ਪਰ ਉਹ ਵਕਤ ਦੇ ਜਿਹੜੇ ਉਦੋਂ ਖੁਸ਼ੀਪੁਰ ਸੀ, ਹੋਰ ਮੈਂਬਰ ਸੀਗੇ ਜਿਹੜੇ ਇਹਨੂੰ ਪਤਾ ਲੱਗਣ ਤੇ ਵੱਖਰੀ ਮੀਟਿੰਗ ਕਰਕੇ ਇਹਨਾਂ ਨੇ ਆਪਣੇ ਆਪ ਨੂੰ ਉਦੋਂ ਸ਼ਿਫਟ ਕਰਕੇ ਬਚਾ ਲਿਆ ਸੀਗਾ। ਉਦੋਂ ਕੋਈ ਕੋਸ਼ਿਸ਼ ਸੀ ਵੀ ਸ਼੍ਰੋਮਣੀ ਕਮੇਟੀ ਨੂੰ ਤੋੜ ਦਈਏ। ਇਹ ਮਸਲੇ ਦੇ ਵਿੱਚ ਕੁਝ ਮਸਲੇ ਸੀ, ਹਾਲਤ ਚੱਲਦੀ ਰਹੀ ਹੈ। ਬਲੈਕ ਥੰਡਰ ਦੀ ਜਿਹੜੀ ਗੱਲ ਹੈ 84 ਦੇ ਵਿੱਚ ਜੋ ਅਸੀਂ ਵੇਖਿਆ, ਬਹੁਤ ਨਜਾਇਜ਼ ਹੋਇਆ, ਧੱਕੇਸ਼ਾਹੀ ਹੋਈ ਹੈ। ਕੋਈ ਅਸੀਂ ਅੱਖਾਂ ਦੇ ਟੈਂਕ ਵੀ ਜਾਂਦੇ ਦੇਖੇ ਨੇ ਜਿਹੜੇ ਟੈਂਕ ਦੀ ਚੈਨ ਟੁੱਟ ਗਈ ਸੀ, ਤੇ ਬੇਲੋੜੀ ਫੌਜ ਨੇ ਗੋਲਾਬਾਰੀ ਕੀਤੀ ਹੈ। ਤੇ ਜਦੋਂ ਫਿਰ ਇਹ ਦੋਨੇ ਪਾਸੇ ਅਸਲਾ ਸੀ, ਅਸਲੇ ਤੇ ਚੱਲਣਾ ਹੀ ਹੈ ਦੋਨਾਂ ਪਾਸਿਆਂ ਤੋਂ। ਜਦੋਂ ਆਪਣੇ ਗੁਰ ਕੀ ਨਿੰਦਾ ਸੁਣੇ ਨਾ ਕਾਨ ਭੇਟ ਕਰੇ ਸੰਗ ਕਿਰਪਾਨ ਸਿੰਘਾਂ ਵਾਲੀ ਜਿਹਦੀ, ਤੇ ਦੋਨਾਂ ਪਾਸਿਆਂ ਤੋਂ ਬਰਾਬਰ ਗੋਲਾਬਾਰੀ ਚੱਲਦੀ ਰਹੀ ਹੈ। ਅੰਦਰ ਸ਼ਵੇਕ ਸੋਹਣੀ ਸੀਗੇ ਤੇ ਬਾਹਰ ਫੌਜ ਸੀਗੀ, ਤੇ ਉਹਨਾਂ ਨੇ ਵੀ ਆਪਣੇ ਕਰਤੱਵ ਆਪੋ ਆਪਣੇ ਸਮੇਂ ਅਨੁਸਾਰ ਪੂਰੇ ਦਿਖਾਏ। ਬਾਅਦ ਵਿੱਚ ਜਿਹੜਾ ਸਮਾਂ ਆਇਆ, ਉਸ ਤੋਂ ਬਾਅਦ ਪੁਲਿਸ ਨੇ ਜਾਂ ਪ੍ਰਸ਼ਾਸਨ ਨੇ ਲਾ ਲਓ ਵੀ ਇੱਕ ਸਿਲੰਡਰ ਕਰਾਏ ਨੇ। ਅਸੀਂ ਆਪ ਦੇਖੇ ਨੇ ਵੀ ਇਹ ਸਾਰੇ ਬਾਹਾਂ ਖੜੀਆਂ ਕਰਕੇ ਅੰਦਰੋਂ ਬਾਹਰ ਗਏ ਨੇ। ਤੁਸੀਂ ਦੇਖਿਆ ਜਿਹੜੇ ਬਾਹਾਂ ਖੜੀਆਂ ਕਰਕੇ ਬਾਹਰ ਜਾ ਰਹੇ ਸੀ? ਕਿਹੜੇ ਕਿਹੜੇ ਬੰਦੇ ਸੀ ਉਹਨਾਂ ਦੇ ਵਿੱਚ ਜਿਹੜੇ ਬਾਹਾਂ ਖੜੀਆਂ ਕਰਕੇ ਬਾਹਰ ਪਹੁੰਚੇ ਨੇ? ਜਿਹੜਾ ਉਹਦੇ ਵਿੱਚ ਇੱਕ ਮਤਲਬ ਕੁਲਵੰਤ ਸਿੰਘ ਸੀਗਾ ਬੰਦਾ ਬੋਲੇਵਾਲ ਦਾ, ਤੇ ਹੋਰ ਵੀ ਕੁਝ ਬਹੁਤਾਂ ਨੂੰ ਜਾਣ ਪਛਾਣ ਨਹੀਂ ਸੀ ਹੈਗੀ, ਪਰ ਅਸੀਂ ਦੇਖਿਆ ਟੀਵੀ ਦੇ ਵਿੱਚ ਵੀ ਘੰਟਾ ਘਰ ਵਾਲੇ ਪਾਸੋਂ ਸਿਲੰਡਰ ਕਰਕੇ ਗਏ ਨੇ। ਜਦੋਂ DIG ਨੂੰ ਵਿਰਕ ਨੂੰ ਗੋਲੀ ਵੱਜੀ ਹੈ, ਉਹਦੇ ਵਿਰਕ ਨੂੰ ਗੋਲੀ ਵੱਜੀ ਉਸ ਵੇਲੇ, ਤੇ ਉਦੋਂ ਅਟਵਾਲ ਪਹਿਲਾਂ ਮਾਰਿਆ ਗਿਆ ਸੀ ਗੋਲੀ ਮਾਰ ਕੇ। ਇਹ ਪੰਦੇ ਵਿਰਕ ਤੋਂ ਬਾਅਦ ਫਿਰ ਜਦੋਂ ਮਤਲਬ ਉਹਨਾਂ ਨੇ ਐਕਸ਼ਨ ਕੀਤਾ ਨਾ, ਇੰਨੀ ਮਤਲਬ ਅੰਦਰ ਸਖਤਾਈ ਕਰਦੀ, ਬਿਜਲੀ ਪਾਣੀ ਬੰਦ, ਸਾਰਾ ਕੁਝ ਬੰਦ ਕਰਕੇ ਇੱਕ ਦਾਇਰੇ 'ਚ ਲੈ ਆਂਦਾ ਇਹਨਾਂ ਨੂੰ ਵੀ ਹੁਣ ਤੁਸੀਂ ਮਜਬੂਰ ਹੋ ਕੇ ਦੱਸੋ ਕੀ ਕਰੋ, ਕਿੰਨਾ ਚਿਰ ਕੱਟੋਗੇ। ਅਖੀਰ ਫਿਰ ਇਹਨੇ ਬਾਹਾਂ ਖੜੀਆਂ ਕਰ ਸਿਲੰਡਰ ਕੀਤਾ, ਵੀ ਆਏ ਨੇ ਉਹਨੂੰ ਅਰੈਸਟ ਕੀਤਾ ਵੀ ਇਹੀ ਕੰਮ ਉਦੋਂ 84 ਵੇਲੇ ਵੀ ਹੋ ਸਕਦਾ ਸੀ, ਜਦੋਂ ਕਿ ਆਮ ਜਨਤਾ ਪਬਲਿਕ ਦਰਸ਼ਨ ਕਰਨ ਲਈ ਆਈ, ਅੰਦਰ ਘੇਰੀ ਗਈ, ਜਿਹਨੂੰ ਕੋਈ ਨੋਟਿਸ ਨਹੀਂ ਮਿਲਿਆ, ਕੋਈ ਦੱਸਿਆ ਨਹੀਂ ਗਿਆ। ਤੁਸੀਂ ਅਨਾਉਂਸ ਕਰੋ, ਪ੍ਰਚਾਰ ਕਰੋ, ਅਖਬਾਰਾਂ ਰਾਹੀਂ ਨਹੀਂ, ਤੁਸੀਂ ਆਪਣਾ ਸਪੀਕਰਾਂ ਰਾਹੀਂ ਬੋਲੋ, ਸੰਗਤ ਦੇ ਬਾਹਰ ਚਲੀ ਜਾਵੇ। ਜੁਝਾਰੂ ਸਿਰਫ ਅੰਦਰ ਰਹਿ ਜਾਂਦੇ, ਉਹ ਵੱਖਰੀ ਗੱਲ ਹੈ। ਆਮ ਸੰਗਤ ਜਿਹੜੀ ਆਈ ਹੈ ਉਹ ਸੰਗਤ ਦੇ ਬਾਹਰ ਚਲੀ ਜਾਂਦੀ। ਨਹੀਂ, ਇਹ ਨਹੀਂ ਹੋਇਆ, ਹੋਣਾ ਚਾਹੀਦਾ ਸੀ। ਇੱਥੇ ਆ ਕੇ ਸਰਕਾਰ ਬਿਲਕੁਲ ਗਲਤ ਹੋਈ ਹੈ। ਤੇ 87 ਵੇਲੇ ਬਕਾਇਦਾ ਇਹ ਅਨਾਉਂਸ ਕਰਦੇ ਰਹੇ ਨੇ ਸਪੀਕਰਾਂ ਰਾਹੀਂ ਵੀ ਸਿਲੰਡਰ ਕਰ ਦਿਓ, ਬਾਹਰ ਆ ਜਾਓ, ਜਿਹੜਾ ਬਾਹਰ ਆ ਜਾਊਗਾ ਅਸੀਂ ਉਹਨੂੰ ਗ੍ਰਿਫਤਾਰ ਕਰਾਂਗੇ, ਕੁਛ ਨਹੀਂ ਕਹਾਂਗੇ, ਕੋਈ ਮਾਰਾਂਗੇ ਨਹੀਂ। 84 ਦੇ ਵਿੱਚ ਵੀ ਹੱਥ ਖੜੇ ਕਰਕੇ ਕੋਈ ਬਾਹਰ ਗਏ ਨੇ? ਨਹੀਂ, ਇਹ ਵੇਖਣ 'ਚ ਨਹੀਂ ਆਈ ਗੱਲ, ਸੁਣਨ ਵਿੱਚ ਹੀ ਆਈਆਂ ਗੱਲਾਂ। ਇਹ ਕੋਈ ਆਪੋ ਆਪਣਾ ਅੰਦਾਜ਼ਾ ਹੀ ਹੈ, ਕੁਛ ਨਹੀਂ ਵੇਖਿਆ, ਕਿਸੇ ਨਹੀਂ ਹੋਣਾ। ਉਦੋਂ ਤਾਂ ਸੰਤ ਜੀ ਵੀ ਕਹਿੰਦੇ ਵੀ ਲੌਂਗੋਵਾਲ ਵੀ ਦੇ ਟੌੜਾ ਸਾਹਿਬ ਵੀ ਹੱਥ ਖੜੇ ਕਰਕੇ ਗਏ ਨੇ, ਪਰ ਉਹ ਨੈਸ਼ਨਲ ਦੇ ਲੀਡਰ ਸੀ, ਉਹਨੂੰ ਹੱਥ ਖੜੇ ਕਰਨ ਦੀ ਸਰਕਾਰ ਨੇ ਅਰੈਸਟ ਕਰਨਾ ਸੀ, ਉਹਨਾਂ ਨੂੰ ਦੇਖਿਆ ਨਹੀਂ ਸੀ ਉਸ ਤੁਸੀਂ। ਜੇ ਅਕਾਲ ਤਖਤ ਸਾਹਿਬ ਦੀ ਗੱਲ ਕਰੀਏ ਤਾਂ ਇੱਥੇ ਕਾਫੀ ਜਿਹੜਾ ਕਿ ਅਟੈਕ ਵੇਲੇ ਜਿਵੇਂ ਗੁਰੂ ਰਾਮਦਾਸ ਸਰਾਂ ਸੀ ਜਿਹੜੀ, ਉਸ ਨੂੰ ਵੀ ਢਹਿ ਕਰ ਦਿੱਤਾ ਗਿਆ ਸੀਗਾ। ਗੁਰੂ ਰਾਮਦਾਸ ਸਰਾਂ ਦੇ ਵਿੱਚ ਕਾਫੀ ਜਿਹੜੀ ਸੰਗਤ ਰੁਕੀ ਹੋਈ ਸੀ, ਉਸ ਨੂੰ ਗੁਰੂ ਰਾਮਦਾਸ ਸਰਾਂ ਦੇ ਵਿੱਚ ਹੀ ਜ਼ਿਆਦਾ ਮਤਲਬ ਜਿਹੜੀ ਸੁਣਨ 'ਚ ਆਈ ਹੈ ਵੀ ਜਿਹੜੇ ਬੰਦਿਆਂ ਨੂੰ ਇਕੱਠੇ ਕਰ ਲੈਂਦੇ ਸੀ,
ਇੱਕ ਫੌਜੀ ਨੂੰ ਕਹੇ ਸੀ ਤੂੰ 11 ਬੰਦਿਆਂ ਨੂੰ ਮਾਰਨਾ, ਇਸ ਤਰ੍ਹਾਂ ਗੋਲੀਆਂ ਚੱਲਦੀਆਂ ਰਹੀਆਂ ਨੇ। ਤੇ ਉਹ ਫੌਜੀ ਦੀ ਉਹਨੂੰ ਇੰਨਾ ਕੁ ਹੁੰਦਾ ਸੀ, ਜੇ ਕੋਈ ਕਹਿੰਦਾ ਸੀ ਮੈਂ ਨਹੀਂ ਕਰਨਾ ਤਾਂ ਉਹਨੂੰ ਇਹ ਛੋਟ ਹੁੰਦੀ ਸੀ। ਉਹ ਆਪ ਵੀ ਬਾਹੋਂ ਫੜ ਕੇ ਕਿਸੇ ਨੂੰ ਬਾਹਰ ਕੱਢ ਦਿੰਦਾ ਸੀ। ਕਈਆਂ ਬੰਦਿਆਂ ਨੇ ਦੱਸਿਆ ਵੀ ਕਿਸੇ ਫੌਜੀ ਨੇ ਕਿਹਾ ਵੀ ਤੁਸੀਂ ਇੱਧਰ ਹੋ ਜਾਓ, ਬਚਾਅ ਹੋ ਜਾਂਦਾ ਸੀਗਾ। ਇਹ ਬਕਾਇਦਾ ਤੌਰ ਤੇ ਜਿੰਨੇ ਫੌਜ ਦੇ ਖੜੇ ਹੁੰਦੇ ਸੀ ਬੰਦੇ, ਉਹਨਾਂ ਨੂੰ ਕਹਿੰਦੇ 10 ਬੰਦੇ ਮਾਰੋ ਗੋਲੀਆਂ ਨੂੰ। ਮਾਰੇ ਗਏ ਨੇ ਜਾਣ ਬੁੱਝ ਕੇ, ਬੇਕਸੂਰੇ ਬੰਦੇ ਮਾਰੇ ਗਏ ਨੇ। ਉਹਨਾਂ ਕੋਲ ਨਿਹੱਥੇ ਸੀਗੇ, ਕੀ ਸੀ ਉਹਨਾਂ ਕੋਲੇ? ਜਿਨ੍ਹਾਂ ਦੇ ਕੋਲ ਕੋਈ ਅਸਲਾ ਸੀ ਜਾਂ ਮੁਕਾਬਲਾ ਕਰਨ ਵਾਲੇ ਸੀ ਉਹ ਚਲੇ ਗਏ ਸੀ। ਉਹ ਤਾਂ ਉਦੋਂ ਬਾਅਦ ਖਤਮ ਹੀ ਹੋ ਗਿਆ ਜਦੋਂ ਗੋਲੀਬਾਰੀ ਬੰਦ ਹੋ ਗਈ। ਸੰਤਾਂ ਦੀ ਮਦਦ ਦਾ ਪਤਾ ਲੱਗ ਗਿਆ, ਸਾਰੇ ਆਪਸੇ ਨਿਕਲ ਗਏ। ਜਿਨ੍ਹਾਂ ਕੋਲੇ ਤੁਹਾਨੂੰ ਪਤਾ ਵੀ ਜਿਹੜਾ ਬੰਦਾ ਚੁਸਤ ਚਲਾਕ ਹੁੰਦਾ ਉਹ ਕਿਸੇ ਨਾ ਕਿਸੇ ਜਿਹੜੇ ਨਿਕਲ ਜਾਂਦਾ। ਬਿਲਕੁਲ ਠੀਕ ਹੈ। ਉਦੋਂ ਬਾਅਦ ਤਾਂ ਇਹਨਾਂ ਨੇ ਇੱਕ ਦਹਿਸ਼ਤ ਪਾਉਣ ਵਾਸਤੇ ਵੀ ਜੁਆ ਖਤਮ ਕਰ ਦਿਓ, ਜਵਾਨੀ ਖਤਮ ਕਰ ਦਿਓ। ਇਸ ਨੌਬਤ ਦੇ ਨਾਲ ਇਹਨਾਂ ਨੇ ਦਫ਼ਤਰਾਂ ਵਿੱਚ ਕੀ ਸੀਗਾ, ਦਫ਼ਤਰ ਬੇਲੋੜੇ ਸਾੜੇ ਗਏ, ਰਜਾਈਆਂ ਤਲਾਈਆਂ ਬੇਲੋੜੀਆਂ ਸਾੜੀਆਂ ਗਈਆਂ। ਦਫ਼ਤਰ ਬੇਲੋੜੀ ਮਤਲਬ ਕੀਤਾ। ਉੱਥੇ ਕੌਣ ਸੀਗਾ? ਦਫ਼ਤਰ ਕੁਝ ਵੀ ਨਹੀਂ ਸੀਗਾ। ਤੁਸੀਂ ਮੁਕਾਬਲਾ ਕਰਨਾ, ਅੰਦਰੋਂ ਬੰਦਿਆਂ ਨੂੰ ਫੜ ਲਓ, ਬੰਦੇ ਹੈ ਹੀ ਨਹੀਂ ਸੀ, ਦਫ਼ਤਰ ਬੰਦ ਸੀਗੇ। ਕਹਿੰਦੇ ਚੰਦੋਆ ਸਾਹਿਬ ਵੀ ਸਾੜ ਦਿੱਤਾ ਗਿਆ ਸੀ, ਚੰਦੋਆ ਸਾਹਿਬ ਸਾੜਿਆ ਨਹੀਂਗਾ। ਚੰਦੋਆ ਸਾਹਿਬ ਦੀ ਤਾਂ ਗੋਲਾਬਾਰੀ ਹੋਈ ਹੈ ਨਾ, ਜਿੱਥੇ ਮਤਲਬ ਅੰਦਰ ਤੋਸ਼ਾਖਾਨਾ, ਮੈਂ ਦੇਖਿਆ ਉੱਥੇ ਬੜੇ ਵਾਰੀ ਦਰਸ਼ਨ ਕੀਤੇ ਬਤੌਰ ਕਾਊਂਟੈਂਟ ਹੋਣ ਦੇ ਨਾਤੇ। ਅਸੀਂ ਉਹ ਸਾਰਾ ਕੁਝ ਦੇਖਿਆ। ਉਹ ਜਿਹੜੀ ਨਿਜ਼ਾਮ ਹੈਦਰਾਬਾਦ ਨੇ ਚਾਨਣੀ ਭੇਟ ਕੀਤੀ ਸੀ ਨਾ, ਉਹ ਮਤਲਬ ਜਦੋਂ ਗੋਲੇ ਵੱਜੇ ਨਾ ਉਹਦੇ ਸੇਕ ਦੇ ਨਾਲ ਉਹਨੂੰ ਨੁਕਸਾਨ ਪਹੁੰਚਿਆ। ਅੰਦਰ ਮੋਰੇ ਹੋ ਕੇ ਅੰਦਰ ਪਹੁੰਚੇ ਨੇ ਨੁਕਸਾਨ ਦੇ। ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਉਹਨੂੰ ਵੀ ਉਹਦੇ ਵਿੱਚ ਵੀ ਜਦੋਂ ਗੋਲੇ ਵੱਜੇ ਨੇ, ਅੱਗ ਨੇ ਜਾ ਕੇ ਮਤਲਬ ਸੇਕ ਦਿੱਤਾ, ਉਦੋਂ ਨੁਕਸਾਨ ਹੋਇਆ ਬੀੜਾਂ ਜਿਹ ਪ੍ਰਾਪਤ ਬੀੜਾਂ ਸੀ। ਅਜਾਇਬ ਘਰ ਵਾਲੀ ਡਿਊਟੀ ਵੀ ਅਜਾਇਬ ਘਰ ਵਾਲਾ ਸੀ। ਉਸ ਗੋਲੇ ਵੱਜੇ ਨੇ, ਤੂੰ ਤੋਪਾਂ ਦੇ ਗੋਲਿਆਂ ਨੇ ਕਿਹਦੀ ਲਿਹਾਜ਼ ਕਰਨੀ ਹੈ ਜੀ। ਬੇਤਹਾਸ਼ਾ ਉੱਥੇ ਕੋਈ ਗੋਲੀ ਚਲਾਉਣ ਵਾਲਾ ਸੀ, ਕੁਛ ਵੀ ਨਹੀਂ ਸੀ। ਰੈਫਰੈਂਸ ਲਾਇਬ੍ਰੇਰੀ ਵਿੱਚ ਕੁਝ ਨਹੀਂ ਸੀਗਾ। ਸਿਰਫ ਤੇ ਸਿਰਫ ਇਹ ਸੀ ਵੀ ਇਹਨਾਂ ਦਾ ਜੋ ਵਜੂਦ ਹੈ ਨਾ, ਜੋ ਇਹਨਾਂ ਕੋਲੇ ਪੁਰਾਤਨ ਹੈ, ਉਹਨੂੰ ਸਾੜ ਦਿਓ, ਇਹਨਾਂ ਦਾ ਖਤਮ ਕਰ ਦਿਓ। ਕਿਸੇ ਕੌਮ ਨੂੰ ਕਮਜ਼ੋਰ ਕਰਨ ਵਾਸਤੇ ਉਹਦਾ ਇਹ ਹੁੰਦਾ ਵੀ ਇਹਦੇ ਇਤਿਹਾਸ ਸਾੜ ਦਿਓ। ਕੁਛ ਨਾਲ ਵੀ ਲੈ ਕੇ ਗਏ ਆ ਇਤਿਹਾਸ। ਹਾਂ, ਇਤਿਹਾਸ ਤਾਂ ਜੋ ਉਹਨਾਂ ਦੇ ਹੱਥ ਹੈ ਲੈ ਗਏ। ਹੁਣ ਤੱਕ ਵੀ ਮਤਲਬ ਸ਼੍ਰੋਮਣੀ ਕਮੇਟੀ ਮੰਗ ਕਰਦੀ ਆਈ ਹੈ ਕਿ ਸਾਨੂੰ ਸਾਡਾ ਸਮਾਨ ਦਿਓ। ਪੈਸਾ ਸੀ, ਪੈਸਾ ਵੀ ਲੈ ਕੇ ਗਏ ਨੇ। ਦਰਬਾਰ ਸਾਹਿਬ ਦਾ ਪੈਸਾ ਖਜ਼ਾਨੇ 'ਚ ਜੋ ਪਿਆ ਸੀ ਇਹ ਵੀ ਚੁੱਕ ਕੇ ਲੈ ਗਏ ਸੀਗੇ। ਬਹੁਤ ਵਾਰੀ ਇਹਨਾਂ ਨੇ ਮਤਲਬ ਕਲੇਮ ਵੀ ਕੀਤਾ ਵੀ ਸਾਡਾ ਸਮਾਨ ਦਿਓ। ਔਰ ਮਹਾਰਾਜਾ ਪਟਿਆਲਾ ਨੇ 13 ਰਾਈਫਲਾਂ ਸੀ ਜਿਹੜੀਆਂ 11 ਗੋਲੀ ਦੀਆਂ, ਉਹ ਭੇਟ ਕੀਤੀਆਂ ਸੀਗੀਆਂ, ਉਹ ਵੀ ਲੈ ਗਏ ਸੀ ਚੁੱਕ ਕੇ। ਡਿਫੈਂਸ ਵਾਸਤੇ ਰੱਖੇ ਹੋਏ ਸੀ, ਇਤਿਹਾਸਕ ਚੀਜ਼ਾਂ ਕੀਤੀਆਂ। ਮਹਾਰਾਜਾ ਰਣਜੀਤ ਸਿੰਘ ਨੇ, ਰਾਜੇ ਮਹਾਰਾਜੇ ਜੋ ਵੀ ਕੁਝ ਭੇਟ ਕਰਦੇ ਆਏ ਨੇ ਉੱਥੇ ਅਮਾਨਤ ਪਈ ਹੁੰਦੀ ਸੀ। ਇੱਕ ਹੱਕ ਨਹੀਂ ਹੁੰਦਾ ਸਰਕਾਰ ਨੂੰ ਇਹਦਾ ਲੁੱਟ ਖੋਹ ਕਰਨ ਦਾ, ਪਰ ਇਹਨਾਂ ਦੀ ਪੁਰਾਤਨ ਆਦਤ ਬਣੀ ਹੋਈ ਹੈ ਕਿ ਲੁੱਟ ਖੋਹ ਕਰਕੇ ਲੈ ਜਾਓ। ਦੇਖੋ, ਲੜਾਈ ਉਸ ਨਾਲ ਹੈ ਜਿਹੜਾ ਬੰਦਾ ਸਾਹਮਣੇ ਤੁਹਾਡੇ ਲੜ ਰਿਹਾ ਹੈ। ਠੀਕ ਹੈ, ਗੁਰਮਤਿ ਦਾ ਅਸੂਲ ਹੈ ਵੀ ਨਿਹੱਥੇ ਤੇ ਵਾਰ ਨਹੀਂ ਕਰਨਾ, ਡਿੱਗੇ ਤੇ ਵਾਰ ਨਹੀਂ ਕਰਨਾ, ਬੱਚੇ ਤੇ ਨਹੀਂ ਕਰਨਾ, ਔਰਤ ਤੇ ਨਹੀਂ ਕਰਨਾ। ਤੇ ਇੱਥੋਂ ਤੱਕ ਵੀ ਇਤਿਹਾਸ ਵਿੱਚ ਪੜ੍ਹਿਆ ਵੀ ਜਦੋਂ ਕਿ ਸੂਰਮੇ ਦੋ ਲੜਦੇ ਹੁੰਦੇ ਸਨ ਨਾ, ਇੱਕ ਦੇ ਕੋਲੋਂ ਹਥਿਆਰ ਡਿੱਗ ਪੈਂਦਾ ਸੀ, ਉਹਨੂੰ ਕਹਿੰਦੇ ਠਹਿਰ ਜਾ, ਚੁੱਕ ਹਥਿਆਰ ਆ ਕੇ ਬਰਾਬਰ ਆ ਕੇ ਲੜ। ਤੁਹਾਡੇ ਨਾਲ ਜਿਹੜਾ ਲੜਦਾ ਉਹਦੇ ਨਾਲ ਲੜਾਈ ਲੜੋ। ਸੰਗਤ ਦੇ ਨਾਲ, ਦਰਸ਼ਨ ਕਰਨ ਆਇਆਂ ਦੇ ਨਾਲ, ਜਾਂ ਆਮ ਸੰਗਤ ਬੱਚਿਆਂ ਦੇ ਨਾਲ ਕੀ ਦੋਸ਼ ਹੈ ਕਿਸੇ ਦਾ? ਇੱਕ ਇਹੋ ਹੀ ਨੀਤੀ ਸੀ ਵੀ ਸਿੱਖ ਕੌਮ ਨੂੰ ਨੇਸ਼ ਤੋਂ ਨਾਬੂਦ ਕਰ ਦਿਓ ਜਿੰਨਾ ਕੁਝ ਹੋ ਸਕਦਾ। ਬਿਲਕੁਲ। ਜਦੋਂ ਇੱਥੇ ਉਹ ਮਾਹੌਲ ਦੇਖਿਆ ਬਾਅਦ ਦੇ ਵਿੱਚ 1984 ਤੋਂ ਬਾਅਦ 9 ਜੂਨ ਤੱਕ ਮੇਰਾ ਖਿਆਲ ਕਰਫਿਊ ਲੱਗਿਆ ਰਿਹਾ, ਜਿਹੜਾ ਕਿਤਾਬਾਂ ਦੇ ਜ਼ਰੀਏ ਸਾਹਮਣੇ ਆਉਂਦਾ। 9 ਜੂਨ ਤੋਂ ਬਾਅਦ ਜਦੋਂ ਇੱਥੋਂ ਫੌਜ ਚਲੀ ਜਾਂਦੀ ਆ ਤਾਂ ਅਕਾਲ ਤਖਤ ਸਾਹਿਬ ਢੱਠਾ ਦੇਖਦਾ। ਨਹੀਂ, 9 ਜੂਨ ਨਹੀਂ ਗਈ, ਇਹ ਸਿਵਲ ਰਹਿੰਦੀ ਸੀ ਕੁਝ ਸਮੇਂ ਲਈ। ਕਰਫਿਊ ਖੁੱਲ੍ਹਦਾ ਸੀ, ਸੰਗਤਾਂ ਆਉਂਦੀਆਂ ਸੀਆਂ, ਦੇਖਦੀਆਂ ਸੀਆਂ, ਦੇਖ ਕੇ ਚਲੇ ਜਾਂਦੀਆਂ ਸੀਆਂ। ਜਦੋਂ ਰਾਸ਼ਟਰਪਤੀ ਆਇਆ ਆਪ ਆਪਣਾ ਜੈਲ ਸਿੰਘ, ਉਦੋਂ ਵੀ ਅਸੀਂ ਹਾਜ਼ਰ ਸੀ, ਅਸੀਂ ਤਾਂ ਮੁਲਾਜ਼ਮ ਸੀ, ਚੰਡੀਗੜ੍ਹ ਸਾਡੇ ਕੋਲੇ ਸੀ। ਰਾਸ਼ਟਰਪਤੀ ਜਦੋਂ ਆਇਆ ਨਾ ਜੈਲ ਸਿੰਘ, ਉਦੋਂ ਅਸੀਂ ਨਾਲ ਸੀਗੇ, ਸਾਰਾ ਕੁਝ ਦੇਖਦੇ, ਆਪ ਹੀ ਦੇਖ ਕੇ ਗਿਆ ਸਾਰਾ ਕੁਝ। ਉਦੋਂ ਉਹਨੇ ਮਹਿਸੂਸ ਕੀਤਾ ਵੀ ਮੇਰੀ ਸਰਕਾਰ ਨੇ ਇੰਨਾ ਨੁਕਸਾਨ ਕੀਤਾ, ਮਹਿਸੂਸ ਕੀਤਾ ਉਹਨੇ ਬਹੁਤ ਵੀ ਮੇਰੇ ਕੋਲ ਗਲਤ ਕਰਵਾਇਆ ਗਿਆ, ਭੁਲੇਖੇ 'ਚ ਰੱਖਿਆ ਗਿਆ। ਜਨਰਲ ਸੁੰਦਰ ਜੀ ਦੀਆਂ ਗੱਲਾਂ ਸੁਣਦੇ ਰਹੇ, ਜਨਰਲ ਬਰਾੜ ਸੀਗਾ, ਜਨਰਲ ਦਿਆਲ ਸੀਗਾ, ਸਾਰਿਆਂ ਦੇ ਅਸੀਂ ਉੱਥੇ ਹਾਲਾਂ 'ਚ ਦੇਖਦੇ ਰਹੇ, ਸੁਣਦੇ ਰਹੇ ਵੀ ਇਹਨਾਂ ਨੇ ਆਹ ਕੁਛ ਕੀਤਾ ਵਾ। ਜਦੋਂ ਜਨਰਲ ਬਰਾੜ ਜਾਂ ਜਨਰਲ ਦਿਆਲ ਸਿੰਘ ਹੋਰਾਂ ਦੇ ਨਾਲ ਤੁਹਾਡੀ ਕਦੇ ਵਾਰਤਾਲਾਪ ਜਾਂ ਕੋਈ ਗੱਲਬਾਤ ਸੁਣਦੇ ਰਹੇ ਅਸੀਂ ਵੀ ਆਹ ਕੁਛ ਸੁਣਦੇ ਹੀ ਰਹਿੰਦੇ ਆਪਸ ਵਿੱਚ ਜੋ ਗੱਲਬਾਤ ਹੋਈ? ਕੋਈ ਬੰਦਾ ਅੱਜ ਆਉਂਦਾ, ਕੋਈ ਫੌਜ ਦੇ ਬੰਦੇ ਦੱਸਦੇ ਸੀ ਜਨਰਲ ਦਿਆਲ ਦਾ ਇਹ ਚੰਦਰਮ ਸੀਗਾ, ਇਹਦਾ ਸਾਨੂੰ ਆਹ ਆਰਡਰ ਦੱਸਦੇ ਹੁੰਦੇ ਸੀ ਵੀ ਸਾਨੂੰ, ਅਸੀਂ ਮਜਬੂਰ ਅਸੀਂ ਕਰੀਏ, ਸਾਨੂੰ ਹੁਕਮ ਹੋਇਆ। ਜਦੋਂ ਗਿਆਨੀ ਜੈਲ ਸਿੰਘ ਆਏ ਨੇ, ਉਹਨਾਂ ਨੇ ਕੋਈ ਸਪੀਚ ਜਾਂ ਕੋਈ ਭਾਸ਼ਣ ਕਰਿਆ ਇੱਥੇ ਖੜ੍ਹ ਕੇ? ਭਾਸ਼ਣ ਤੋਂ ਰਿਕਾਰਡਿੰਗ ਉਹਨੇ ਕਿਹਾ ਵੀ ਮਹਿਸੂਸ ਕੀਤਾ ਵੀ ਜੋ ਕੁਝ ਦੇਖ ਕੇ ਉਹਨਾਂ ਦੇ ਅੱਖਾਂ 'ਚੋਂ ਨੀਰ ਵੀ ਵਗਿਆ। ਉਹਨੇ ਕਿਹਾ ਮੇਰੇ ਕੋਲ ਗਲਤ ਕਰਵਾਇਆ ਗਿਆ, ਮੈਨੂੰ ਗਲਤ ਦੱਸਿਆ ਗਿਆ, ਜਿਹੜੇ ਦਸਤਖਤ ਕਰਵਾਏ ਗਏ ਨੇ।
ਵੀ ਮੇਰੀ ਸਰਕਾਰ ਨੇ ਇਹ ਗਲਤ ਕੀਤਾ, ਸਾਡੇ ਕੋਲ ਗਲਤ ਹੋਇਆ। ਵੇਖ ਕੇ ਬਹੁਤ ਪ੍ਰਭਾਵਿਤ ਹੋਏ ਨੇ ਕਿ ਉਹ ਅਕਾਲ ਤਖਤ 'ਚ ਮੋਰੇ ਹੋਏ ਪਏ ਸੀ, ਸੜਿਆ ਪਿਆ ਸੀ, ਕਾਲਾ ਹੋਇਆ ਪਿਆ ਸੀ ਸਾਰਾ। ਜਿਹੜੇ ਦਰਬਾਰ ਸਾਹਿਬ ਦੇ ਗੋਲੀਆਂ ਵੱਜੀਆਂ ਕਿੰਨੀਆਂ ਬੇਅੰਤ ਗੋਲੀਆਂ, ਹਜ਼ਾਰਾਂ ਦੇ ਹਿਸਾਬ ਨਾਲ ਵੱਜੀਆਂ। ਗੋਲੀਆਂ ਚਲਾਉਣ ਵਾਲਿਆਂ ਨੇ ਤਾਂ ਸਿਰਫ ਇਹ ਕਿ ਵੀ ਜਿੱਧਰ ਅੰਨ੍ਹੇਵਾਹ ਵੱਜਦੀ ਹੈ ਵੱਜਣ ਦਿਓ। ਕੋਈ ਇਹ ਨਹੀਂ ਸੀਗਾ ਵੀ ਜੇ ਅਕਾਲ ਤਖਤ ਤੋਂ ਆਉਂਦੀ ਉੱਪਰੋਂ ਉੱਥੇ ਗੋਲੀ ਮਾਰਨੀ ਹੈ ਜਾਂ ਬਾਬੇ ਟਾਲੀ ਜਾਣੀ, ਇਹ ਨਹੀਂ। ਬਸ ਜਿਵੇਂ ਅੰਨ੍ਹੇਵਾਹ ਚਲਾਈ ਚਲੋ ਜਿੱਧਰ ਕੋਈ ਚੱਲਦੀ ਹੈ। ਕਿੰਨੀ ਜੂਨ ਨੂੰ ਸ਼ੁਰੂਆਤ ਹੋ ਗਈ ਸੀ? 3 ਜੂਨ ਨੂੰ, 3 ਤੋਂ ਸ਼ੁਰੂ ਹੋ ਗਿਆ ਸੀ। ਪਹਿਲਾਂ ਵੀ ਕੋਈ ਟਾਈਮ ਚੱਲੀ ਆ ਗੋਲੀ? ਪਹਿਲਾਂ ਗੋਲੀ ਚੱਲਦੀ ਰਹੀ ਸੀ, ਕੁਝ ਸਮੇਂ ਲਈ ਕਰਫਿਊ ਲੱਗ ਜਾਂਦਾ ਸੀ, ਕਈ ਵਾਰੀ ਗੋਲੀ ਚੱਲਦੀ ਰਹੀ ਹੈ, ਪਰ ਫਿਰ ਸ਼ਾਂਤ ਹੋ ਜਾਂਦਾ ਸੀ, ਕਰਫਿਊ ਹਟ ਜਾਂਦਾ ਸੀ। ਕਰਫਿਊ ਲੱਗ ਜਾਣਾ ਤੇ ਫਿਰ ਜਦੋਂ ਕਰਫਿਊ ਖੁੱਲ੍ਹ ਜਾਣਾ ਉਦੋਂ ਸੰਗਤ ਆਉਂਦੀ ਜਾਂਦੀ ਸੀ, ਮੁਲਾਜ਼ਮ ਵੀ ਆਉਂਦੇ ਜਾਂਦੇ ਸੀ ਸਾਰੇ। ਜੀ ਬਿਲਕੁਲ। ਤਾਂ ਸੋ ਅਸੀਂ ਵਿਚਾਰ ਚਰਚਾ ਜਿਹੜੀ ਕਿ ਉਹ ਇਸ ਵਕਤ ਸ਼੍ਰੀ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਮੌਜੂਦ ਹਾਂ, ਤਾਂ ਉੱਥੋਂ ਜਿਹੜੀ ਕਿ ਵਾਰਤਾਲਾਪ ਆ, ਜੋ ਵੀ ਸਾਨੂੰ ਸਿੰਘ ਮਿਲਦੇ ਨੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ। ਜਿੰਨੀ ਕੁ ਜਾਣਕਾਰੀ ਇਕੱਠੀ ਹੋ ਸਕਦੀ ਆ ਇੰਡੋਜ਼ TV ਦੇ ਜ਼ਰੀਏ ਅਸੀਂ ਸੰਗਤਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਇਸ ਵਕਤ ਅਸੀਂ ਗੁਰੂ ਰਾਮਦਾਸ ਸਰਾਂ ਦੇ ਵਿੱਚ ਮੌਜੂਦ ਹਾਂ, ਜਿੱਥੇ ਇੱਕ ਨਹੀਂ ਅਨੇਕਾਂ ਜਿਹੜੇ ਕਿ ਸੰਗਤਾਂ ਦੇ ਉੱਪਰ ਤਸ਼ੱਦਦ ਹੋਇਆ। ਤੇ ਜਿਹੜੀ ਸੰਗਤ ਉਸ ਵਕਤ ਬਚ ਗਈ, ਤਾਂ ਇਹ ਵੀ ਲਿਖਿਆ ਗਿਆ ਕਈ ਕਿਤਾਬਾਂ ਦੇ ਵਿੱਚ, ਜਦੋਂ ਅਸੀਂ ਪੜ੍ਹਦੇ ਹਾਂ ਕਈ ਹਵਾਲਿਆਂ ਤੋਂ ਇਹ ਵੀ ਨਜ਼ਰ ਆਉਂਦਾ ਕਿ ਜਿਹੜੀ ਸੰਗਤ ਬਚ ਗਈ ਤਾਂ ਉਸ ਸੰਗਤ ਨੂੰ ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ ਜਾਂ ਬੰਬਾਂ ਦੇ ਨਾਲ ਉਹਨਾਂ ਨੂੰ ਉਡਾ ਦਿੱਤਾ ਗਿਆ। ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕਰਦੇ ਹਾਂ ਤਾਂ ਇਸ ਜਗ੍ਹਾ ਦੇ ਉੱਪਰ ਜਿਵੇਂ ਅਸੀਂ ਤੁਹਾਨੂੰ ਇੱਕੋ ਇੱਕ ਨਿਸ਼ਾਨੀ ਦਿਖਾਈ ਆ ਕਿ ਬਾਬਾ ਅਟੱਲ ਵਾਲੀ ਜਗ੍ਹਾ ਦੇ ਉੱਪਰੋਂ ਡਿਊਟੀ ਦੇ ਉੱਪਰ ਜਿਹੜੀ ਕਿ ਗੋਲਾ ਵੱਜਿਆ ਹੋਇਆ ਟੈਂਕ ਦਾ, ਤਾਂ ਉਹ ਨਿਸ਼ਾਨੀ ਇੱਕੋ ਇੱਕ ਰਹਿ ਗਈ ਆ। ਤੇ ਕਾਫੀ ਜਿਹੜੀ ਕਿ ਉਸ ਅਕਾਲ ਤਖਤ ਸਾਹਿਬ ਵਾਲੀ ਸਾਈਡ ਜਿਹੜੀਆਂ ਕਿ ਗੋਲੀਆਂ ਦੇ ਨਿਸ਼ਾਨ ਨੇ ਉਹ ਵੀ ਦਿਖਾਈ ਦੇ ਰਹੇ ਨੇ। ਬੇਸ਼ੱਕ ਸੰਤਾ ਸਿੰਘ ਨਿਹੰਗ ਨੂੰ ਜ਼ਿੰਮੇਵਾਰੀ ਦੇ ਦਿੱਤੀ ਗਈ ਸੀਗੀ ਜਦੋਂ 1984 ਵਾਪਰਦਾ, ਤਾਂ ਸੰਤਾ ਸਿੰਘ ਨਿਹੰਗ ਦੇ ਵੱਲੋਂ ਜਿਉਂ ਦੀ ਤਿਉਂ ਜਿਹੜਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਬਣਾ ਦਿੱਤੀ ਜਾਂਦੀ ਆ। ਪਰ ਉਸ ਤੋਂ ਬਾਅਦ ਜਦੋਂ ਸੰਗਤ ਨੂੰ ਪਤਾ ਲੱਗਦਾ ਤਾਂ ਸੰਗਤ ਉਸ ਨੂੰ ਪ੍ਰਵਾਨ ਨਹੀਂ ਕਰਦੀ, ਤਾਂ ਸੰਗਤ ਕਾਰ ਸੇਵਾ ਦੇ ਤੌਰ 'ਤੇ ਬਕਾਇਦਾ ਆਪਣੇ ਵੱਲੋਂ ਇੱਕ ਕਾਰ ਸੇਵਾ ਕਰਵਾਉਂਦੀ ਆ, ਤਾਂ ਜਿਹੜਾ ਕਿ ਅਕਾਲ ਤਖਤ ਸਾਹਿਬ ਸੰਗਤ ਦੇ ਪੈਸੇ ਦੇ ਨਾਲ ਦੁਬਾਰਾ ਬਣਾਇਆ ਜਾਂਦਾ। ਇਸ ਦੇ ਨਾਲ ਹੀ ਅਸੀਂ ਤੁਹਾਨੂੰ ਇੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆ ਜਿਹੜਾ ਕਿ ਜ਼ਖਮੀ ਹੋ ਜਾਂਦਾ ਗੋਲੀ ਲੱਗਣ ਦੇ ਕਾਰਨ, ਉਸ ਦੇ ਵੀ ਦਰਸ਼ਨ ਕਰਵਾਏ ਆ। ਅੱਜ ਪੂਰੇ ਦਿਨ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਕੁਛ ਜੂਨ 1984 ਦੇ ਵਿੱਚ ਪੰਜਾਬ ਨੇ ਸੰਤਾਪ ਹੰਢਾਇਆ ਜਾਂ ਲੋਕਾਂ ਨੇ ਉਸ ਵਕਤ ਸੰਗਤ ਨੇ ਸੰਤਾਪ ਹੰਢਾਇਆ, ਉਹ ਅਸੀਂ ਸਾਂਝਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤਾਂ ਇੱਥੇ ਅਸੀਂ ਗੱਲ ਕਰ ਰਹੇ ਸੀ ਸ਼੍ਰੀ ਗੁਰੂ ਰਾਮਦਾਸ ਸਰਾਂ ਦੀ, ਜਿੱਥੇ ਕਿ ਅਨੇਕਾਂ ਸੰਗਤ ਜਿਹੜੀ ਕਿ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਆਈ ਹੋਈ ਸੀ। ਤੇ ਉਦੋਂ ਸਰਕਾਰ ਨੇ ਦਿਨ ਚੁਣਿਆ ਤਾਂ ਅਨੇਕਾਂ ਜਿਹੜੇ ਕਿ ਪੰਜਾਬ ਦੇ ਨੌਜਵਾਨ ਬੁੱਢੇ ਬਜ਼ੁਰਗਾਂ ਨੂੰ ਸ਼ਹੀਦ ਕਰਨ ਦੀ ਕੋਸ਼ਿਸ਼ ਕੀਤੀ ਗਈ, ਗੋਲੀਆਂ ਦਾਗੀਆਂ ਗਈਆਂ, ਗੋਲੇ ਦਾਗੇ ਗਏ, ਤਾਂ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਗਿਆ। ਪਾਣੀ ਵਾਲੀ ਟੈਂਕੀ ਸੀ ਜਿਹੜੀ ਕਿ ਉਸ ਨੂੰ ਵੀ ਨਸ਼ਟ ਕਰ ਦਿੱਤਾ ਗਿਆ, ਗੋਲਾ ਮਾਰਿਆ ਗਿਆ ਤਾਂ ਪਾਣੀ ਵਾਲੀ ਟੈਂਕੀ ਵੀ ਤਬਾਹ ਕਰ ਦਿੱਤੀ ਗਈ। ਜਦੋਂ ਇਤਿਹਾਸ ਦੇ ਪੰਨੇ ਫਰੋਲਦੇ ਹਾਂ ਤਾਂ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ ਇਹ ਵੀ ਸਾਹਮਣੇ ਆਉਂਦਾ ਕਿ ਜਰਨਲ ਸਵੇਗ ਸਿੰਘ ਹੋਰਾਂ ਨੇ ਅਜਿਹੇ ਮੋਰਚੇ ਤਿਆਰ ਕੀਤੇ ਕਿ ਫੌਜ ਨੂੰ ਆਖਰ ਮੂੰਹ ਦੀ ਖਾਣੀ ਪਈ। ਬਾਬਾ ਜੀ ਤੁਸੀਂ ਮੌਜੂਦ ਸਨ ਤਾਂ ਜਰਨਲ ਸਵੇਗ ਸਿੰਘ ਹੋਰਾਂ ਨੂੰ ਵੀ ਮਿਲੇ ਸੀ ਕਦੇ? ਮਿਲਦੇ ਜੀ। ਜਰਨਲ ਸਵੇਗ ਸਿੰਘ ਹੋਰਾਂ ਦੀ ਜਿਹੜੀ ਕਿ ਰਹਿਣੀ ਬਹਿਣੀ ਬੈਠਣੀ ਉੱਠਣੀ ਕਿੱਦਾਂ ਦੀ ਸੀਗੀ? ਬਹੁਤ ਵਧੀਆ ਸੀ, ਬੜਾ ਸੋਹਣਾ ਬੋਲਦੇ ਸੀ, ਬੜੀ ਸੋਹਣੀ ਸਪੀਚ ਕਰਦੇ ਸੀ, ਬਹੁਤ ਮਿੱਠੇ ਪਿਆਰੇ ਢੰਗ ਨਾਲ ਬੋਲਦੇ ਸੀ। ਅਕਾਲ ਤਖਤ ਬਹੁਤ ਵਾਰੀ ਜਾ ਕੇ ਜਾਂਦੇ ਰਹੇ ਹਾਂ, ਸੋ ਸਾਹਮਣੇ ਦਰਸ਼ਨ ਕਰਦੇ ਰਹੇ ਹਾਂ ਉਹਨਾਂ ਦੇ। ਬਹੁਤ ਵਧੀਆ ਸਿਖਲਾਈ ਦੇ ਤੌਰ 'ਤੇ ਜੋ ਸਿੰਘ ਬਹਿੰਦੇ ਹੁੰਦੇ ਸੀ, ਕਵੀ ਕਲਾਸ ਵਿੱਚ ਜਾਂਦੇ ਰਹੇ ਹਾਂ। ਅਤੇ ਉਹਨਾਂ ਦੀ ਜਿਹੜੀ ਸ਼ਬਦਾਵਲੀ ਸੀ ਬਹੁਤ ਵਧੀਆ ਸੀ, ਲੇਕਿਨ ਧਰਮ ਪ੍ਰਤੀ ਸੀ ਵੀ ਆਪਾਂ ਨੂੰ ਮਰ ਮਿਟਣਾ, ਕੋਈ ਸਮਾਂ ਆਊਗਾ ਸਾਡੀ ਪਰਖ ਹੋਣੀ ਹੈ ਕਿ ਸੱਚੇ ਦੀ ਅਤੇ ਝੂਠੇ ਦੀ ਅਤੇ ਅਸਲੀ ਦੀ ਅਤੇ ਨਕਲੀ ਦੀ। ਅਤੇ ਸਿੰਘੂ ਆਪਾਂ ਨੇ ਉਹ ਸਮਾਂ ਚਮਕੌਰ ਸਾਹਿਬ ਵਾਲਾ ਯਾਦ ਕਰਨਾ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਘੇਰਾ ਪਿਆ ਅਤੇ ਇਹ ਹਾਲਾਤ ਆਉਣਗੇ, ਆਪਾਂ ਨੂੰ ਉਹ ਹਾਲਾਤਾਂ ਦਾ ਸਾਹਮਣਾ ਕਰਨਾ ਪਏਗਾ ਅਤੇ ਆਪਾਂ ਤਤਪਰ ਰਹਿਣਾ। ਸਿਖਲਾਈ ਵੀ ਦਿੰਦੇ ਸੀ ਅਤੇ ਸਪੀਚ ਵੀ ਕਰਦੇ ਸੀ, ਸਪਿਰਟ ਵੀ ਭਰਦੇ ਸੀ। ਜਿੰਨਾ ਚਿਰ ਮੈਂ ਜਿਉਂਦਾ ਬੈਠਾ ਉਹਨਾਂ 'ਚ ਤੁਸੀਂ ਫਿਕਰ ਨਹੀਂ ਕਰਨਾ, ਤੁਹਾਡੀ ਅਗਵਾਈ ਮੈਂ ਕਰੂੰਗਾ। ਇਹ ਲਫ਼ਜ਼ ਵਰਦੇ ਰਹੇ ਨੇ ਉਹ। ਅਤੇ ਸਿੰਘ ਤਿਆਰ ਪਰ ਤਿਆਰ ਰਹਿੰਦੇ ਸੀ, ਹਰ ਵੇਲੇ ਐਂ ਚੜ੍ਹਦੀ ਕਲਾ 'ਚ ਰਹਿੰਦੇ ਸੀ ਸਿੰਘ।
ਕਹਿੰਦੇ ਮਿਊਨਿਸਪਲ ਕਮੇਟੀ ਦੇ ਜਿਹੜੇ ਟਰੱਕ ਸੀਗੇ ਉਸ ਵਕਤ ਉਹਨਾਂ ਦੇ ਵਿੱਚ ਲਾਸ਼ਾਂ ਨੂੰ ਲੱਦ ਕੇ ਲਿਜਾਇਆ ਗਿਆ। ਉਹ ਮੈਂ ਖੁਦ ਅੱਖੀਂ ਦੇਖੀਆਂ ਨੇ। ਲਾਸ਼ਾਂ ਆਉਣ ਵਾਸਤੇ ਹੋਰ ਕੋਈ ਪ੍ਰਬੰਧ ਸੀ? ਮਿਊਨਿਸਪਲ ਕਮੇਟੀ ਦੇ ਹੀ ਆਉਂਦੇ ਸੀ ਗੰਦ ਕੂੜਾ ਸਿੱਟਣ ਵਾਲੇ। ਉਹਦੇ ਵਿੱਚ ਬੜੀ ਬੇਦਰਦੀ ਨਾਲ ਚੁੱਕ ਕੇ ਲਾਸ਼ਾਂ ਨੂੰ ਇਸ ਤਰ੍ਹਾਂ ਲੱਦਿਆ ਜਾਂਦਾ ਸੀ ਤੇ ਲਿਜਾਈ ਜਾਂਦੇ, ਮੁਰਦਗਾ ਸੁੱਟੀ ਜਾਂਦੇ ਸੀ ਤੇ ਉੱਥੋਂ ਜਿਹੜੇ ਕੰਮ ਕਰਨ ਵਾਲੇ ਲਿਜਾਂਦੇ ਸੀ, ਮਤਲਬ ਉਹ ਜਿਹੜੇ ਕਰਮਚਾਰੀ ਸੀ ਉਹਨਾਂ ਨੇ ਵੀ ਬਹੁਤ ਲੁੱਟ ਖੋਹ ਕੀਤੀ। ਜੇਬਾਂ 'ਚੋਂ ਪੈਸੇ ਕੱਢ ਲੈਣੇ, ਮੁੰਦਰੀਆਂ ਕੱਢ ਲੈਣੀਆਂ, ਕੜੇ, ਜੋ ਕੁਝ ਮਿਲਿਆ ਉਹ ਸਾਨੂੰ ਪਤਾ ਲੱਗਦਾ ਰਿਹਾ, ਕਿਉਂਕਿ ਮੁਲਾਜ਼ਮ ਸਾਨੂੰ ਪਤਾ ਲੱਗਦਾ ਸੀਗਾ, ਪਰ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਸੀ। ਸਭ ਕੁਝ ਉਹਨਾਂ ਨੇ ਲੁੱਟਿਆ ਔਰ ਲਿਆ। ਜਿਹਦੇ ਕਿਸੇ ਹੱਥ ਆਇਆ ਉਹਨਾਂ ਨੇ ਆਪਣੇ ਕਬਜ਼ੇ 'ਚ ਕਰਕੇ ਲੈ ਗਿਆ। ਕੋਈ ਪੁੱਛ ਪੜਤਾਲ ਨਹੀਂ ਸੀ ਕਿ ਤੁਸੀਂ ਕੀ ਲਿਜਾ ਰਹੇ ਹੋ ਕੀ ਨਹੀਂ। ਮੁਰਦਾ ਚੱਕਣਾ, ਚੱਕ ਕੇ ਵਿੱਚ ਸਿੱਟ ਦੇਣਾ। ਜਿਸ ਤਰ੍ਹਾਂ ਮਤਲਬ ਬੜੀ ਬੇਦਰਦੀ ਨਾਲ ਕਣਕ ਦੀਆਂ ਬੋਰੀਆਂ ਸੁੱਟੀ ਦੀਆਂ, ਉਹਦੇ ਆ ਕੇ ਫਿਰ ਚੱਕਰ ਲਾ ਕੇ ਆ ਗਏ। ਲਗਾਤਾਰ ਗੱਡੀਆਂ ਰਹਿੰਦੀਆਂ ਸੀ, ਇੰਨੀਆਂ ਲਾਸ਼ਾਂ ਢੋਈਆਂ ਨੇ ਬੇਹਿਸਾਬ ਨਾਲ। ਇਹ ਵੀ ਸ਼ੱਕ ਪੈਦਾ ਹੁੰਦਾ ਕਿ ਕੁਝ ਜ਼ਖਮੀਆਂ ਨੂੰ ਵੀ ਲਿਜਾਇਆ ਗਿਆ। ਉਸ ਵਕਤ ਜ਼ਖਮੀਆਂ ਨੂੰ ਵੀ ਜ਼ਖਮੀ ਲੈ ਜਾਂਦੇ ਸੀ, ਵਿੱਚੇ ਧਰ ਕੇ ਲੈ ਜਾਂਦੇ ਸੀ। ਉਹ ਵੀ ਖੁਦ ਕਹਿੰਦੇ ਸਾਨੂੰ ਵੀ ਲੈ ਜਾਓ, ਬਾਹਰ ਕੱਢੋ ਇੱਥੋਂ। ਜ਼ਖਮੀ ਵੀ ਕਹਿੰਦੇ ਸੀ, ਜਿਹੜੇ ਸਹਿਕਦੇ ਹੁੰਦੇ ਸੀ, ਸਾਨੂੰ ਲੈ ਜਾਓ ਬਾਹਰ ਕੱਢੋ ਇੱਥੋਂ, ਬਾਹਰ ਨਿਕਲ ਕੇ ਕੋਈ ਪਾਣੀ ਧਾਣੀ ਪੀਵਾਂ, ਕਿਤੇ ਪਹੁੰਚਾਂਗੇ ਤਾਂ ਸਹੀ ਨਾ, ਇੱਥੋਂ ਤਾਂ ਨਿਕਲਾਂਗੇ ਨਾ। ਇਹ ਵੀ ਹੋਇਆ ਬਿਲਕੁਲ। ਤਾਂ ਜਦੋਂ ਅਸੀਂ 1984 ਦੇ ਦੌਰ ਦੀ ਗੱਲ ਕਰਦੇ ਹਾਂ ਤਾਂ 1984 ਬੇਸ਼ੱਕ 39 ਵਰ੍ਹੇ ਹੋ ਗਏ ਆ, ਪਰ ਸਿੱਖਾਂ ਦੇ ਜਿਹੜੇ ਜ਼ਖਮ ਆ ਉਹ ਹਲੇ ਵੀ ਅੱਲੇ ਨੇ। ਜਦੋਂ 84 ਦਾ ਜੂਨ ਦਾ ਮਹੀਨਾ ਆਉਂਦਾ ਤਾਂ 1984 ਫੇਰ ਤੋਂ ਯਾਦ ਆ ਜਾਂਦੀ ਆ। ਤਾਂ 1984 ਦੇ ਵਿੱਚ ਜੋ ਜ਼ਖਮ ਭਾਰਤੀ ਹਕੂਮਤ ਦੇ ਵੱਲੋਂ ਦਿੱਤਾ ਗਿਆ ਉਹ ਜ਼ਖਮ ਹਲੇ ਅੱਲਾ ਗਾ। 39 ਵਰ੍ਹੇ ਹੋ ਗਏ ਆ। 39 ਵਰ੍ਹਿਆਂ ਤੋਂ ਬਾਅਦ ਵੀ 1984 ਨੂੰ ਯਾਦ ਕਰਦਿਆਂ ਕੰਬਣੀ ਛਿੜਦੀ ਆ ਤੇ ਰੌਂਗਟੇ ਖੜੇ ਹੁੰਦੇ ਆ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸ਼ਹੀਦੀ ਪ੍ਰਾਪਤ ਕਰਦੇ ਆ ਤੇ ਕੁਝ ਕੁ ਆਪੇ ਬਣੇ ਲੀਡਰ ਬਾਹਾਂ ਖੜੀਆਂ ਕਰਕੇ ਬਾਹਰ ਨਿਕਲਦੇ ਆ। ਜੂਨ 1984 ਦਾ ਦੌਰ ਅਜਿਹਾ ਦੌਰ ਸੀ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਢੱਠਾ ਦੇਖਦਿਆਂ ਇੱਕ ਨਹੀਂ ਅਨੇਕਾਂ ਘਰਾਂ ਦੇ ਵਿੱਚੋਂ ਨੌਜਵਾਨਾਂ ਨੇ ਹਥਿਆਰ ਚੁੱਕੇ ਤੇ ਹਥਿਆਰਬੰਦ ਲੜਾਈ ਕਰਨੀ ਸ਼ੁਰੂ ਕਰ ਦਿੱਤੀ। ਸਰਕਾਰ ਨੂੰ ਸਿੱਧਾ ਲਲਕਾਰਿਆ ਤਾਂ ਸਰਕਾਰ ਦੇ ਵਿਰੋਧ ਦੇ ਵਿੱਚ ਚੱਲਣੇ ਸ਼ੁਰੂ ਹੋ ਗਏ। ਤਾਂ ਇੱਕੋ ਮੰਜ਼ਿਲ ਸੀ, ਉਹ ਸੀਗੀ ਕਿ ਸਿੱਖ ਇੱਕ ਵੱਖਰੀ ਕੌਮ ਆ ਤੇ ਸਾਨੂੰ ਸਾਡਾ ਖਿੱਤਾ ਚਾਹੀਦਾ। ਉਹ ਬੇਸ਼ੱਕ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਹੋਵੇ ਤੇ ਬੇਸ਼ੱਕ ਉਹ ਆਪਣੇ ਕੌਮੀ ਘਰ ਦੀ ਗੱਲ ਹੋਵੇ। ਤਾਂ ਇਹ ਘਰ ਬਣਾਉਣ ਦੇ ਲਈ ਨੌਜਵਾਨ ਮਾਝੇ ਏਰੀਏ ਦੀ ਧਰਤੀ ਤੋਂ ਚੱਲੇ, ਮਾਝੇ ਤੋਂ ਦੁਆਬੇ, ਤਾਂ ਦੁਆਬੇ ਤੋਂ ਮਾਲਵੇ ਹੁੰਦਾ ਹੋਇਆ ਇਹ ਸੰਘਰਸ਼ ਠੱਲਿਆ ਗਿਆ। ਹਕੂਮਤ ਨੇ ਅਨੇਕਾਂ ਹੀ ਬੇਦੋਸ਼ਾਂ ਨੂੰ ਚੁੱਕ ਕੇ ਪੁਲਾਂ ਦੇ ਉੱਪਰ ਮੁਕਾਬਲੇ ਬਣਾ ਦਿੱਤੇ। ਤਾਂ ਭਾਈ ਮਹਿਤਾਬ ਸਿੰਘ ਦੇ ਦੱਸਣ ਦੇ ਅਨੁਸਾਰ ਅਨੇਕਾਂ ਹੀ ਲਾਸ਼ਾਂ ਸੀ ਜਿਹੜੀਆਂ ਕਿ ਲਾਵਾਰਸ ਕਹਿ ਕੇ ਸਾੜ ਦਿੱਤੀਆਂ ਗਈਆਂ। ਮਿਊਨਿਸਪਲ ਕਮੇਟੀ ਦੇ ਜਿਹੜੇ ਕਰਮਚਾਰੀ ਸੀ ਆਉਂਦੇ ਸੀ ਤਾਂ ਉਹਨਾਂ ਕਰਮਚਾਰੀਆਂ ਦੇ ਵੱਲੋਂ ਲੁੱਟਾਂ ਖੋਹਾਂ ਕੀਤੀਆਂ ਗਈਆਂ। ਇੱਥੋਂ ਤੱਕ ਕਿ ਜਿਹੜੇ ਸਿੰਘ ਇੱਥੇ ਸ਼ਹੀਦ ਹੋਏ ਸੀ, ਜਿਹੜੀ ਸੰਗਤ ਸ਼ਹੀਦ ਹੋਈ ਸੀ, ਉਹਨਾਂ ਨੂੰ ਵੀ ਬਖਸ਼ਿਆ ਨਹੀਂ ਗਿਆ। ਸਿਰਾਂ ਦੇ ਕਦੇ ਅਬਦਾਲੀ ਦੇ ਵੱਲੋਂ ਮੁੱਲ ਪਾਏ ਗਏ, ਕਦੇ ਮੁਗਲ ਰਾਜ ਦੇ ਵਿੱਚ ਸਿਰਾਂ ਦੇ ਮੁੱਲ ਪਾਏ ਗਏ। ਤਾਂ ਉੱਥੇ ਹੀ ਇੱਕ ਵਾਰ ਫੇਰ ਤੋਂ ਚਮਕੌਰ ਦੀ ਗੜੀ ਦਾ ਇਤਿਹਾਸ ਦੁਹਰਾਉਣ ਦੇ ਲਈ ਭਾਰਤੀ ਹਕੂਮਤ ਪੱਬਾਂ ਪਾਰ ਹੋ ਗਈ। ਅੰਮ੍ਰਿਤਸਰ ਦੇ ਵਿੱਚ 1984 ਵਾਪਰਦੀ ਆ। 1984 ਤੋਂ ਬਾਅਦ ਕੀ ਕੁਛ ਜਿਹੜਾ ਕਿ ਬਾਅਦ ਵਿੱਚ ਉਹਨਾਂ ਸਮੇਂ ਦੇ ਦੌਰਾਨ ਹੀ ਦੇਖੋ ਇੱਥੇ ਤਾਂ ਲੜਾਈ ਹੋ ਰਹੀ ਸੀ, ਗੋਲੇਬਾਰੀ ਆਮਣੋ ਸਾਹਮਣੇ ਚੱਲਦੀ ਸੀ, ਠੀਕ ਹੈ। ਹੁਣ ਬਾਕੀ ਦੇ ਗੁਰਦੁਆਰਿਆਂ ਦੀ ਜਿਹੜੀ ਹਾਲਤ ਹੋਈ ਹੈ, ਤਰਨਤਾਰਨ ਸਾਹਿਬ, ਆਪਣਾ ਸੁਲਤਾਨਪੁਰ ਲੋਧੀ, ਆਨੰਦਪੁਰ ਸਾਹਿਬ, ਕੋਈ ਵੀ ਗੁਰਦੁਆਰੇ ਜਿੰਨੇ ਵੀ 85-87 ਦੇ ਸੀ, ਫੌਜ ਨੇ, ਪੁਲਿਸ ਨੇ ਰਲ ਕੇ, ਮੌਕੇ ਦੇ ਪ੍ਰਸ਼ਾਸਨ ਨੇ ਤਲਾਸ਼ੀਆਂ ਲਈਆਂ ਗਈਆਂ, ਮਾਰਕੁੱਟ ਕੀਤੀ ਗਈ, ਮੁਲਾਜ਼ਮਾਂ ਨੂੰ ਅਰੈਸਟ ਕੀਤਾ ਗਿਆ, ਉਹਨਾਂ ਦੇ ਕੇਸ ਵੀ ਚੱਲੇ, ਮੁਕੱਦਮੇ ਵੀ ਚੱਲੇ, ਅਸੀਂ ਵੀ ਚੱਲਦੇ ਰਹੇ ਹਾਂ। ਇਹਨਾਂ ਨੇ ਇੰਨੀ ਹਰਾਸਮੈਂਟ ਕੀਤੀ ਵੀ ਲੜਾਈ ਦੇ ਅੰਮ੍ਰਿਤਸਰ ਸੀ ਨਾ, ਸੁਲਤਾਨਪੁਰ ਲੋਧੀ ਤਾਂ ਹੈ ਨਹੀਂ ਸੀ, ਗੋਂਦਵਾਲ ਨਹੀਂ ਸੀ ਹੈਗੀ, ਤਰਨਤਾਰਨ ਨਹੀਂ ਸੀ ਹੈਗੀ, ਆਨੰਦਪੁਰ ਕੀ ਸੀਗਾ, ਕੁਛ ਵੀ ਨਹੀਂ ਸੀ। ਇੱਕ ਧਈਆ ਕੀਤਾ ਸੀ ਸਰਕਾਰ ਨੇ ਵੀ ਸਿੱਖ ਕੌਮ ਨੂੰ ਮਲੀਆ ਮੇਟ ਕਰ ਦਿਓ, ਇਹਦੀ ਹੋਂਦ ਨੂੰ ਖਤਮ ਕਰ ਦਿਓ, ਸ਼੍ਰੋਮਣੀ ਅਕਾਲੀ ਦਲ ਨੂੰ ਤੇ ਸ਼੍ਰੋਮਣੀ ਕਮੇਟੀ ਨੂੰ। ਉਸ ਤਹਿਤ ਜਿੰਨੇ ਵੀ ਗੁਰਦੁਆਰੇ ਸੀ ਬਾਹਰਲੇ, ਸਾਰਿਆਂ ਦੀ ਇਹੋ ਦਿਸ਼ਾ ਕੀਤੀ ਗਈ। ਤਾਲੇ ਲੱਗੇ ਗਏ, ਕਰਫਿਊ ਲਾਏ ਗਏ, ਮੁਲਾਜ਼ਮਾਂ ਦੇ ਉੱਤੇ ਕੇਸ ਬਣਾਏ ਗਏ, ਮਾਰਕੁੱਟ ਕੀਤੀ ਗਈ। ਇਸੇ ਤਰ੍ਹਾਂ ਹੀ ਬੀਤਿਆ ਜਿਵੇਂ ਇੱਥੇ ਬੀਤਿਆ, ਸਾਰੇ ਗੁਰਦੁਆਰਿਆਂ 'ਚ ਇਸ ਦੀ ਕੀਤਾ। ਇਹਦਾ ਕੀ ਮਤਲਬ ਸੀ? ਉੱਥੇ ਬਾਹਰ ਤਾਂ ਹੈ ਹੀ ਕੁਛ ਨਹੀਂ ਸੀ, ਲੜਾਈ ਤਾਂ ਹੈ ਹੀ ਇੱਥੇ ਸੀ ਨਾ ਅੰਮ੍ਰਿਤਸਰ, ਬਾਹਰਲੇ ਗੁਰਦੁਆਰਿਆਂ ਦਾ ਕੋਈ ਤਾਲੁਕ ਨਹੀਂ ਸੀ। ਪਰ ਉਹ ਇੱਕ ਨਿਯਮ ਬਣਾ ਲਿਆ ਸੀ ਵੀ ਜਿੰਨੇ ਗੁਰਦੁਆਰੇ ਨੇ ਸਾਰਿਆਂ ਦੀ ਤਲਾਸ਼ੀ ਕੀਤੀ ਜਾਵੇ। ਨਿਕਲਿਆ ਕਿਤੋਂ ਵੀ ਕੁਛ ਨਹੀਂ, ਕੋਈ ਅਸਲਾ ਸੀ ਨਿਕਲਿਆ,
ਕੋਈ ਉੱਥੇ ਅੱਤਵਾਦੀ ਹੈ ਨਹੀਂ ਸੀ, ਕੋਈ ਖਾੜਕੂ ਹੈ ਨਹੀਂ ਸੀ, ਕਿਸੇ ਕਿਸਮ ਦਾ ਕੋਈ ਸਰਕਾਰ ਦੇ ਵਿਰੋਧੀ ਅੰਸਰ ਹੈ ਨਹੀਂ ਸੀ। ਪਰ ਇਹਨਾਂ ਨੇ ਇੱਕੋ ਹੀ ਲੈਵਲ ਦੇ ਮੁਤਾਬਕ ਸਾਰਾ ਉੱਥੇ ਬਿਹੇਵੀਅਰ ਕੀਤਾ ਗਿਆ ਕਿ ਇਹਨਾਂ ਨੂੰ ਤੰਗ ਪਰੇਸ਼ਾਨ ਕਰੋ, ਮਾਰੋ ਕੁੱਟੋ, ਕੌਮ ਨੂੰ ਜਿੰਨਾ ਵੀ ਪਰੇਸ਼ਾਨ ਕੀਤਾ ਹੁੰਦਾ ਕਰੋ ਜੀ। ਇਹ ਸੀ। ਤਾਂ ਜਿਵੇਂ ਅਸੀਂ ਜੂਨ 84 ਦਾ ਘੱਲੂਘਾਰਾ ਪੜ੍ਹਦੇ ਹਾਂ ਤਾਂ ਜੂਨ 84 ਦੇ ਘੱਲੂਘਾਰੇ ਦੇ ਦੌਰਾਨ ਕੱਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਹੀ ਨਹੀਂ ਫੌਜ ਚੜ੍ਹ ਕੇ ਆਈ, ਉਸ ਦੇ ਨਾਲ ਨਾਲ 37 ਤੋਂ 38 ਗੁਰਦੁਆਰਾ ਸਾਹਿਬ ਹੋਰ ਸਨ ਜਿਨ੍ਹਾਂ ਦੇ ਉੱਪਰ ਭਾਰਤੀ ਹਕੂਮਤ ਦੇ ਵੱਲੋਂ ਫੌਜ ਨੂੰ ਚੜ੍ਹਾਇਆ ਗਿਆ ਤੇ ਉਹਨਾਂ ਗੁਰਦੁਆਰਾ ਸਾਹਿਬਾਨਾਂ ਦੀ ਤਲਾਸ਼ੀ ਲੈਤੀ ਗਈ, ਮੁਲਾਜ਼ਮਾਂ ਨੂੰ ਤੰਗ ਕੀਤਾ ਗਿਆ, ਉਸ ਤੋਂ ਬਾਅਦ ਸੰਗਤ ਨੂੰ ਪਰੇਸ਼ਾਨ ਕੀਤਾ ਗਿਆ, ਕੇਸ ਚਲਾਏ ਗਏ, ਮੁਲਾਜ਼ਮ ਤੰਗ ਅਰੈਸਟ ਕੀਤੇ ਗਏ। ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ ਜਿਵੇਂ ਭਾਈ ਸਾਹਿਬ ਸਾਡੇ ਨਾਲ ਸਾਂਝ ਪਾ ਰਹੇ ਨੇ ਵਿਚਾਰਾਂ ਦੀ, ਤਾਂ ਇਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਮੁਲਾਜ਼ਮਾਂ ਦੇ ਉੱਪਰ ਵੀ ਜਿਹੜੇ ਕਿ ਕੇਸ ਨੇ ਉਸ ਵਕਤ ਦੀ ਹਕੂਮਤ ਦੇ ਵੱਲੋਂ ਪਾਏ ਗਏ। ਤਾਂ ਇਹ ਜਿਹੜੀਆਂ ਵਿਚਾਰ ਚਰਚਾਵਾਂ ਨੇ ਇਹ ਅਸੀਂ ਅੱਜ ਪਹਿਲੀ ਵਾਰ ਇੰਡੋਜ਼ ਟੀਵੀ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਾਅਦ ਵਾਪਰਿਆ ਕੀ। ਜੇਕਰ ਅਸੀਂ ਗੱਲ ਕਰੀਏ ਤਾਂ ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ ਦੇ ਉੱਪਰ ਦਰਬਾਰ ਸਾਹਿਬ ਦੇ ਉੱਪਰ ਵੀ ਫੌਜ ਚੜ੍ਹ ਕੇ ਗਈ। ਉਸ ਤੋਂ ਬਾਅਦ ਪਟਿਆਲਾ ਦੇ ਵਿੱਚ ਸ਼੍ਰੀ ਦੁੱਖ ਨਿਵਾਰਨ ਸਾਹਿਬ 9ਵੇਂ ਪਾਤਸ਼ਾਹ ਦੀ ਚਰਨ ਛੋਹ ਧਰਤੀ, ਉੱਥੇ ਵੀ ਫੌਜ ਦੇ ਵੱਲੋਂ ਚੜ੍ਹਾਈ ਕੀਤੀ ਗਈ, ਗੋਲੇ ਦਾਗੇ ਗਏ, ਗੋਲੀਆਂ ਦਾਗੀਆਂ ਗਈਆਂ ਤੇ 20 ਤੋਂ 22 ਦੇ ਵਿੱਚ ਜਿਹੜੀ ਕਿ ਸੰਗਤ ਸੀ ਉਸ ਨੂੰ ਸ਼ਹੀਦ ਕਰ ਦਿੱਤਾ ਗਿਆ। ਤਾਂ ਸੋ ਇਹ ਸੀ 1984 ਦੀ ਦਾਸਤਾਨ, ਅੱਖੀਂ ਡਿੱਠਾ ਹਾਲ ਤੇ ਪਿੰਡੇ ਹਟਾਇਆ ਤਸੱਦਤ, ਭਾਈ ਸਾਹਿਬ ਭਾਈ ਮਹਿਤਾਬ ਸਿੰਘ ਦੀ ਜਵਾਨੀ ਤੁਹਾਡੇ ਨਾਲ ਅਸੀਂ ਰੂਬਰੂ ਕੀਤਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅਜਿਹੀਆਂ ਜਿਹੜੀਆਂ ਕਿ ਕਹਾਣੀਆਂ ਨੇ, ਜਿਹੜੇ ਕਿ ਇਤਿਹਾਸ ਦੇ ਵਿੱਚੋਂ ਨਿਕਲੇ ਪੰਨੇ ਨੇ, ਉਹ ਤੁਹਾਡੇ ਨਾਲ ਸਾਂਝੇ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਸੁਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।